ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬੰਦ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਟੋਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਜਿੰਦ ਕੌਰ ਬੇਕਰਸਫੀਲਡ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੇਲੀ ਤੇ ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 20 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੋਂ। ਲੋਕਾਂ ਦੀ ਇਹਨਾਂ ਉੱਤੇ ਖਾਸੀ ਨਜ਼ਰ ਸੀ। ਲੋਕਾਂ ਨੂੰ ਲੱਗਦਾ ਸੀਗਾ ਕਿ ਸ਼ਾਇਦ ਇਹ ਕੁਛ ਅਲੱਗਾ, ਕੁਛ ਵੱਖਰਾ, ਕੁਛ ਦੂਜਿਆਂ ਨਾਲੋਂ ਖਾਸ ਕਰਕੇ ਦਿਖਾਉਣਗੇ, ਪਰ ਕਹਿੰਦੇ ਕਿ ਆਪ ਵਿਧਾਇਕਾਂ ਨੇ ਸਿਫਾਰਸ਼ਾਂ ਬਦਲੀਆਂ ਲਈ ਕੀਤੀਆਂ, ਕੰਮਾਂ ਲਈ ਨਹੀਂ। ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਆਮ ਆਦਮੀ ਪਾਰਟੀ ਦੇ MLAਆਂ ਤੋਂ ਇਹ ਜਿਹੜੀ ਉਮੀਦ ਤੁਸੀਂ ਕਹਿ ਰਹੇ ਹੋ ਕੀਤੀ ਜਾ ਰਹੀ ਸੀ, ਪੂਰਾ ਪੰਜਾਬ ਕਰ ਰਿਹਾ ਸੀ। ਜੀ ਜੀ। ਪਰ ਦੂਜਾ ਪੱਖ ਇਹ ਵੀ ਹੈ ਕਿ ਆਮ ਆਦਮੀ ਪਾਰਟੀ ਦੇ MLA ਕਹਿੰਦੇ ਅਸੀਂ MLA ਬਣ ਤਾਂ ਗਏ, ਪਰ ਸਾਡੇ ਕੋਲ MLA ਵਾਲੀ ਤਾਕਤ ਨਹੀਂ ਆਈ, ਸਾਨੂੰ ਸ਼ਕਤੀਆਂ ਨਹੀਂ ਮਿਲਦੀਆਂ। ਸੋ ਇਸ ਲਈ ਹੁਣ ਜਦੋਂ ਸ਼ਕਤੀਆਂ ਮਿਲੀਆਂ ਤਾਂ ਸਭ ਤੋਂ ਪਹਿਲਾਂ ਸ਼ਕਤੀਆਂ ਦੀ ਵਰਤੋਂ ਉਹਨਾਂ ਨੇ ਬਦਲੀਆਂ ਲਈ ਕੀਤੀ। 2.5 ਸਾਲ ਬਾਅਦ ਕਹਿੰਦੇ ਜੀ ਖੈਰ ਪਈ ਆ, ਤੇ ਇਹ ਕਹਿੰਦੇ ਕਿ ਜਿਹੜਾ ਕੰਮ ਅਕਾਲੀ ਕਾਂਗਰਸੀ ਸਰਕਾਰ ਬਣਦੇ ਹੀ ਕਰਦੇ ਸੀ, ਉਹ ਕੰਮ ਕਰਨ ਦਾ ਮੌਕਾ ਸਾਨੂੰ 2.5 ਸਾਲ ਬਾਅਦ ਮਿਲਿਆ। ਹੁਣ ਅਸੀਂ ਆਪਣੀ ਮਰਜ਼ੀ ਦੇ ਅਫਸਰ ਲਵਾਵਾਂਗੇ, ਆਪਣੀ ਮਰਜ਼ੀ ਦੀਆਂ ਤੈਨਾਤੀਆਂ ਕਰਾਵਾਂਗੇ, ਆਪਣੀ ਮਰਜ਼ੀ ਦੇ ਕੰਮ ਕਰਾਵਾਂਗੇ। ਅਸਲ 'ਚ ਲੰਘੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨਾਲ MLAਆਂ ਦੀ ਬੈਠਕ ਹੋਈ ਸੀ। ਉਸ ਬੈਠਕ 'ਚ ਸਾਰਿਆਂ ਨੇ ਆਪਣੇ ਆਪਣੇ ਰੋਣੇ ਰੋਏ। ਉਸ ਦੌਰਾਨ ਪੰਚਾਇਤੀ ਚੋਣਾਂ, ਨਗਰ ਨਿਗਮ ਚੋਣਾਂ ਤੇ ਆ ਜ਼ਿਮਨੀ ਚੋਣਾਂ ਨੂੰ ਲੈ ਕੇ ਵੀ ਚਰਚਾ ਹੋਈ। ਸੋ ਹੁਣ ਇਸ ਲਈ MLAਆਂ ਨੂੰ ਖੁਸ਼ ਕੀਤਾ ਜਾ ਰਿਹਾ ਤੇ ਉਹਨਾਂ ਨੂੰ ਖੰਭ ਲਾ ਦਿੱਤੇ ਗਏ। ਠੀਕ ਹੈ। ਬਕਾਇਦਾ ਤੌਰ ਤੇ ਉਹਨਾਂ ਨੂੰ ਕਿਹਾ ਵੀ ਕਿ ਠੀਕ ਹੈ, ਜਿਹੜਾ ਤੁਸੀਂ ਅਫਸਰ ਲਵਾਉਣਾ ਉਹਦੀ ਸਿਫਾਰਿਸ਼ ਭੇਜੋ, ਉਹਦੀ ਚਿੱਠੀ ਭੇਜੋ। ਬਸ ਇੱਕ ਸੂਚੀ ਜਾਰੀ ਕੀਤੀ, ਕਹਿੰਦੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ, ਕੈਬਨਿਟ ਨੇ ਜਾਂ ਮੁੱਖ ਮੰਤਰੀ ਹੋਰਾਂ ਦੇ ਵਿਭਾਗ ਦੇ ਹਵਾਲੇ ਨਾਲ, ਕਿ ਵੀ ਆਹ ਦਾਗੀ ਅਫਸਰ ਨੇ ਪੁਲਿਸ 'ਚ, ਆਹ ਦਾਗੀ ਅਫਸਰ ਨੇ ਮਾਲ ਵਿਭਾਗ 'ਚ, ਜੀ ਇਹਨਾਂ ਦੀ ਸਿਫਾਰਿਸ਼ਾਂ ਨਾ ਕਰਿਓ, ਇਹ ਤੋਂ ਬਿਨਾਂ ਜਿਹਦੀ ਮਰਜ਼ੀ ਲਿਆਓ। ਤੇ ਕਹਿੰਦੇ ਜੀ MLAਆਂ ਨੇ ਹੜ ਲਿਆ ਤਾ ਸਿਫਾਰਿਸ਼ਾਂ ਦਾ। 210 ਦੇ ਕਰੀਬ DSP ਦੀਆਂ ਬਦਲੀਆਂ ਹੋਈਆਂ। ਕਹਿੰਦੇ 99% MLAਆਂ ਦੇ ਕਹਿ ਤੇ ਹੋਈਆਂ ਤੈਨਾਤੀਆਂ। ਠੀਕ ਹੈ ਜੀ। ਇਸੇ ਤਰ੍ਹਾਂ ਮਾਲ ਵਿਭਾਗ ਦੇ ਵਿੱਚ ਇੱਥੋਂ ਤੱਕ ਕਿ ADC, SDM ਇਹ ਸਾਰੇ ਲਾਉਣ ਦੇ ਵਿੱਚ ਵੀ ਕਹਿੰਦੇ MLA ਦੀ ਸਿਫਾਰਿਸ਼ ਚੱਲ ਰਹੀ ਹੈ ਜੀ। ਪਾਵਰਕੌਮ ਦੇ ਵਿੱਚ ਬਕਾਇਦਾ ਤੌਰ ਤੇ ਚਿੱਠੀਆਂ ਵੱਡੀ ਗਿਣਤੀ 'ਚ MLA ਦੀ ਸਿਫਾਰਿਸ਼ਾਂ ਵਾਲੀਆਂ ਇਹ ਆ ਰਹੀਆਂ ਕਿ ਜੀ ਅਸੀਂ ਪਾਵਰਕੌਮ 'ਚ ਕੰਮ ਕਰਦੇ ਹਾਂ, ਪਰ ਹਰਿਆਣੇ ਦੇ ਵਾਸੀ ਨੇ, ਇਸ ਲਈ ਇਹਨਾਂ ਨੂੰ ਹਰਿਆਣੇ ਦੇ ਬਾਰਡਰ ਤੇ ਤੈਨਾਤ ਕੀਤਾ ਜਾਵੇ। ਇਹ ਵੀ ਹੁਣ ਬਈ ਮੁਲਾਜ਼ਮ ਤਾਂ ਠੀਕ ਆਪਣੇ ਘਰ ਦੇ ਨੇੜੇ ਭਾਲਦਾ ਹੋਊਗਾ, ਪਰ ਜਦੋਂ ਹਰਿਆਣੇ 'ਚ ਤੇ ਪੰਜਾਬ 'ਚ ਨੌਕਰੀ ਭਾਲਦਾ, ਫਿਰ ਉਹਨੇ ਇਹ ਸ਼ਰਤ ਥੋੜਾ ਰੱਖੀ ਸੀ ਕਿ ਮੈਨੂੰ ਬਾਰਡਰ ਤੇ ਹੀ ਰੱਖੋਗੇ। ਹਾਂਜੀ, ਬਿਲਕੁਲ। ਉਹ ਤਾਂ ਕਹਿੰਦੇ ਸੀ ਨੌਕਰੀ ਮਿਲ ਜੇ, ਹੈ ਨਾ। ਤੇ ਹੁਣ ਜੇ ਇਹ MLA ਸਿਫਾਰਿਸ਼ਾਂ ਕਰ ਰਹੇ ਨੇ, ਇਹਦੇ ਪਿੱਛੇ ਕੀ ਉਹਨਾਂ ਨੂੰ ਹਰਿਆਣੇ ਵਾਲੇ ਮੁਲਾਜ਼ਮਾਂ ਦਾ ਫਿਕਰ ਹੈ ਜਾਂ ਕੁਛ ਹੋਰ ਮਸਲਾ ਹੈ? ਇਹ ਸਿਫਾਰਸ਼ੀ ਚਿੱਠੀ ਉਹੀ ਤਾਂ ਨਹੀਂ ਲਿਖੀ ਜਾ ਰਹੀ ਕਿਤੇ। ਸੋ ਇਹਦੀ ਵੀ ਚਰਚਾ। ਇਹ ਸਾਰੀ ਇੱਕ ਪੂਰੀ ਰਿਪੋਰਟ ਚਰਨਜੀਤ ਭੁੱਲਰ ਹੋਣੀ ਸਾਹਮਣੇ ਲੈ ਕੇ ਆਈ। ਠੀਕ ਹੈ ਜੀ। ਇਹ ਚਰਨਜੀਤ ਭੁੱਲਰ ਹੋਣਾ ਦੀ ਖੋਜ ਰਿਪੋਰਟ ਹੈ, ਜਿਹੜੀ ਇਹ ਦੱਸਦੀ ਹੈ ਕਿ MLA ਦੀਆਂ ਸਿਫਾਰਿਸ਼ਾਂ ਦਾ, MLAਆਂ ਵੱਲੋਂ ਬਦਲੀਆਂ ਵਾਲੀਆਂ ਸਿਫਾਰਿਸ਼ਾਂ ਦਾ ਹੜ ਆ ਗਿਆ। ਮਤਲਬ ਉਮੀਦ ਕੀਤੀ ਜਾਂਦੀ ਸੀ ਕਿ ਜੇ ਹੁਣ ਤੁਹਾਨੂੰ ਮੌਕਾ ਮਿਲਿਆ, ਤੁਸੀਂ ਆਪਣੇ ਹਲਕੇ ਦੇ ਕੰਮ ਦੱਬ ਕੇ ਕਰਾਓਗੇ, ਮੰਤਰੀਆਂ ਤੋਂ ਆਪਣੇ ਮਸਲੇ ਕਰਾਓਗੇ। ਕਹਿੰਦੇ ਨਹੀਂ, ਤੁਸੀਂ ਇਹ ਹਿਸਾਬ ਲਾ ਲਓ। ਕਹਿੰਦੇ ਜੀ ਕਿ ਮਤਲਬ 300 ਤੋਂ ਜ਼ਿਆਦਾ ਖੇਤੀਬਾੜੀ ਵਿਭਾਗ 'ਚ ਬਦਲੀਆਂ ਹੋਈਆਂ। ਠੀਕ ਹੈ ਜੀ। ਤੇ ਉਹ ਮਾਲਵੇ ਨਾਲ ਸੰਬੰਧਿਤ ਇੱਕ ਲੀਡਰ ਦੀ ਸਿਫਾਰਿਸ਼ ਤੇ ਸਭ ਤੋਂ ਵੱਧ ਬਦਲੀਆਂ ਹੋ ਰਹੀਆਂ। ਤੇ ਉਹ 90% ਬਦਲੀਆਂ ਕਹਿੰਦੇ ਜੀ ਇਹ ਮਤਲਬ ਖੇਤੀਬਾੜੀ ਵਿਭਾਗ 'ਚ ਵੀ MLA ਦੀ ਸਿਫਾਰਿਸ਼ਾਂ ਨਾਲ ਹੋਈਆਂ। ਸੋ ਇਹ ਸਾਰੀ ਪ੍ਰਕਿਰਿਆ ਦੇ ਵਿਚਾਲੇ, ਠੀਕ ਹੈ,
ਪੰਜਾਬ ਦੇ ਸਕੱਤਰੇਤ 'ਚ ਇੱਕ ਚਰਚਾ ਤੁਰੀ ਵੀ ਆਹ ਨਵਾਂ ਹੀ ਵਰਤਾਰਾ ਦੇਖ ਰਹੇ ਹਾਂ ਅਸੀਂ। ਐਮਐਲਏ ਨੇ ਸਿਫਾਰਿਸ਼ ਲਿਖੀ, ਮਤਲਬ ਇੱਕ ਤਾਂ ਹੁੰਦਾ ਹੈ ਕਿ ਕਿਸੇ ਦੀ ਬਦਲੀ ਕਰਾ ਕੇ ਆਪਣੇ ਇਲਾਕੇ 'ਚ ਲਿਆਉਣਾ, ਇੱਕ ਹੁੰਦਾ ਕਿ ਯਾਰ ਇਹਨੂੰ ਇਹਦੇ ਘਰ ਦੇ ਨੇੜੇ ਵਾਲੇ ਸਟੇਸ਼ਨ ਤੇ ਪਹੁੰਚਾਉਣਾ, ਇੱਕ ਹੁੰਦਾ ਕਿ ਅਫਸਰ ਵਧੀਆ ਵੀ ਇਹ ਤੋਂ ਆਪਾਂ ਕੰਮ ਲੈਣਾ, ਇਸ ਲਈ ਦੀ ਤੈਨਾਤੀ ਇੱਥੇ ਜ਼ਰੂਰੀ ਹੈ। ਪਰ ਇੱਕ ਕਿਸੇ ਨਾਲ ਤੁਹਾਡੀ ਜੇ ਚਿੜ ਹੈ ਰਾਜਨੀਤੀ ਦੇ ਵਿੱਚ ਵੀ, ਉਹ ਮਤਲਬ ਇਹ ਸ਼ੁਭ ਸੰਕੇਤ ਨਹੀਂ ਹੈਗੇ ਵੈਸੇ, ਪਰ ਉਹ ਚਿੜ ਕੱਢਣ ਦੇ ਲਈ ਅਕਸਰ ਕਿਹਾ ਜਾਂਦਾ ਕਿ ਇਹਨੂੰ ਬਾਰਡਰ ਤੇ ਬਦਲ ਦਿਓ, ਹੈ ਨਾ। ਤੇ ਇਹੋ ਜਿਹੀਆਂ ਚਿੱਠੀਆਂ ਵੀ ਸਿਫਾਰਿਸ਼ਾਂ ਵਾਲੀਆਂ ਆਈਆਂ। ਪ੍ਰਵੀਨ ਜੀ, ਤੁਸੀਂ ਹੈਰਾਨ ਹੋਵੋਗੇ ਕਿ ਚਿੱਠੀਆਂ 'ਚ ਬਕਾਇਦਾ ਐਮਐਲਏ ਨੇ ਇਹ ਵੀ ਲਿਖਿਆ, ਕਹਿੰਦੇ ਕਿ ਇਸ ਅਫਸਰ ਨੂੰ ਮੇਰੇ ਵਿਧਾਨ ਸਭਾ ਹਲਕੇ ਤੋਂ ਇੰਨੇ ਕਿਲੋਮੀਟਰ ਦੂਰ ਬਦਲਿਆ ਜਾਵੇ। ਕਿਲੋਮੀਟਰਾਂ ਦਾ ਹਿਸਾਬ ਕਿਤਾਬ ਵੀ ਦਿੱਤਾ। ਅੱਛਾ। ਪਰ ਪੰਜਾਬ ਦੇ ਸਕੱਤਰੇ 'ਚ ਚਰਚਾ ਇਸ ਗੱਲ ਦੀ ਹੈ ਕਿ ਵੀ ਆਹ 99% ਅਰਜ਼ੀਆਂ ਐਮਐਲਏਆਂ ਦੀਆਂ ਬਦਲੀਆਂ ਲਈਆਂ ਆ ਰਹੀਆਂ, ਕਈ ਤਾਂ ਬਦਲੀਆਂ 'ਚ ਉਲਝ ਕੇ ਰਹਿ ਗਏ। ਠੀਕ ਹੈ, ਕਿ ਕੰਮ ਲਈ ਚਿੱਠੀਆਂ ਨਹੀਂ ਲੱਭ ਰਹੀਆਂ ਕਿ ਹਾਂ ਕਿਸੇ ਐਮਐਲਏ ਨੇ ਕੰਮ ਲਈ ਚਿੱਠੀ ਲਿਖੀ ਹੋਵੇ, ਕੰਮ ਲਈ ਕੁਝ ਕਿਹਾ ਹੋਵੇ, ਉਹਦੇ ਮੁਕਾਬਲੇ ਬਦਲੀਆਂ ਵਾਲਿਆਂ ਦਾ ਹੜ ਹੈ। ਸੋ ਇਹ ਆਮ ਆਦਮੀ ਪਾਰਟੀ ਦੇ ਬਦਲਾਅ ਦਾ ਇੱਕ ਝਲਕਾਰਾ ਕਿ ਜਦੋਂ ਖੰਭ ਲੱਗੇ ਵੀ ਤਾਂ ਵੀ ਤੁਸੀਂ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਿਹੜਾ ਕੰਮਾਂ ਲਈ ਕਰ ਰਹੇ ਹੋ, ਲੋਕ ਹਿੱਤਾਂ ਲਈ, ਲੋਕ ਮਸਲਿਆਂ ਲਈ, ਲੋਕਾਂ ਦੇ ਕੰਮ ਲਈ, ਪਿੰਡ ਸ਼ਹਿਰ ਕਸਬੇ ਦੇ ਅਜੇ ਪਹਿਲੂਆਂ ਲਈ, ਉਹਨਾਂ ਲਈ ਕੰਮ ਨਹੀਂ ਕਰ ਰਹੇ। ਹਾਂ, ਕੱਲ ਨੂੰ ਵੋਟਾਂ ਲੈਣੀਆਂ ਨੇ, ਉਹਦੇ ਲਈ ਹੁਣ ਐਲਾਨ ਨੂੰ ਕੁਝ ਹੋਣਗੇ, ਕੋਈ ਫੰਡ ਹੋਣਗੇ, ਫਿਰ ਤੇ ਉਦਘਾਟਨ ਕਰਨ ਖੜ ਜਾਣਗੇ, ਉਹ ਇੱਕ ਵੱਖਰਾ ਪਹਿਲੂ ਹੈ। ਪਰ ਤੁਸੀਂ ਆਪਣੀ ਜਿਹੜੀ 2.5 ਸਾਲ ਦੀ ਤੁਹਾਡੀ ਇਹ ਹੋ ਗਈ, ਤੇ ਉਹ ਤੋਂ ਪਹਿਲਾਂ ਤੁਸੀਂ ਜਿਹੜੇ ਧਰਾਤਲ ਤੇ ਸੀ, ਤੁਹਾਨੂੰ ਆਪਣੇ ਇਲਾਕੇ ਦੇ ਮਸਲੇ ਤਾਂ ਪਤਾ ਨੇ ਨਾ, ਤੁਸੀਂ ਉਹਨਾਂ ਸਮੱਸਿਆਵਾਂ ਤੋਂ, ਉਹਨਾਂ ਦੀਆਂ ਲੋੜਾਂ ਤੋਂ ਤਾਂ ਜਾਣੂ ਹੋ। ਤੁਸੀਂ ਉਹਦੇ ਲਈ ਸਿਫਾਰਿਸ਼ਾਂ ਕਿਉਂ ਨਹੀਂ ਮੰਤਰੀਆਂ ਕੋਲ ਕਰ ਰਹੇ, ਕਿਉਂ ਨਹੀਂ ਮੁੱਖ ਮੰਤਰੀ ਕੋਲ ਕਰ ਰਹੇ? ਸੋ ਇਹ ਆਪਣੇ ਆਪ 'ਚ ਸਵਾਲ। ਪਰ ਕਹਿੰਦੇ ਜੀ ਆਮ ਆਦਮੀ ਪਾਰਟੀ ਨੇ ਹੁਣ ਆਪਣੇ ਐਮਐਲਏ ਖੁਸ਼ ਕਰ ਲਏ ਕਿ ਲਓ ਵੀ ਤੁਸੀਂ ਜਿਹੜੀ ਬਦਲੀ ਦੀ ਸਿਫਾਰਿਸ਼ ਕਰਦੇ ਹੋ ਅਸੀਂ ਕਰੀ ਜਾਂਦੇ ਹਾਂ। ਜਿਹੜੀ ਦਾਗੀਆਂ ਵਾਲੀ ਸੂਚੀ ਜਾਰੀ ਹੋਈ ਸੀ ਕਿ ਆਹ ਦਾਗੀਆਂ ਦੀ ਸਿਫਾਰਿਸ਼ਾਂ ਨਾ ਕਰਿਓ, ਉਹਨਾਂ 'ਚੋਂ ਜੇ ਕਿਸੇ ਦਾ ਨਾਮ ਵੀ ਆ ਗਿਆ ਤਾਂ ਜ਼ਿਆਦਾਤਰ ਐਮਐਲਏ ਨੂੰ ਇਹ ਹਦਾਇਤ ਕੀਤੀ ਗਈ ਵੀ ਕਿ ਇਹਦੀ ਨਾਮ ਦੀ ਥਾਂ ਤੇ ਕੋਈ ਹੋਰ ਨਾ ਭੇਜੋ। ਪਰ ਇਹਦੇ ਬਾਵਜੂਦ ਵੀ ਪ੍ਰਵੀਨ ਜੀ ਕੁਝ ਐਮਐਲਏ ਦਾਗੀਆਂ ਨੂੰ ਬਦਲਾਉਣ 'ਚ ਜਾਂ ਆਪਣੀ ਪਸੰਦਾ ਥਾਂ ਤੇ ਲਵਾਉਣ 'ਚ ਵੀ ਕਾਮਯਾਬ ਹੋ ਗਏ। ਇਹਦੇ ਵੀ ਲੋਕ ਮਾਇਨੇ ਕੱਢ ਰਹੇ ਨੇ। ਲੋਕਾਂ ਨੇ ਮਾਇਨੇ ਕੱਢਣੇ ਸੀਗੇ ਜੀ। ਜਦੋਂ ਕੋਈ ਸਿਆਸੀ ਪੱਧਰ ਤੇ ਕੋਈ ਇਸ ਤਰ੍ਹਾਂ ਦੀ ਵੱਡੀ ਕੋਈ ਹਿਲਜੁਲ ਹੁੰਦੀ ਹੈ ਤਾਂ ਉਹਦੇ ਸਿਆਸੀ ਗਲਿਆਰਿਆਂ ਦੇ ਵਿੱਚ ਕਈ ਤਰ੍ਹਾਂ ਦੇ ਮਾਇਨੇ ਹੋ ਜਾਂਦੇ ਆ। ਪਰ ਦੇਖੋ ਸ਼ਰਮਾ ਜੀ, ਪਹਿਲਾਂ ਆਪਾਂ ਸਿਆਸਤ ਉੱਤੇ ਕਿਸ ਤਰ੍ਹਾਂ ਦੇ ਦੋਸ਼ ਲਾਉਂਦੇ ਸੀ? ਇਹੀ ਕਿ ਇਹ ਹੈਂਕੜਬਾਜ਼ ਨੇ, ਇਹ ਕੰਮ ਕਰਾਉਂਦੇ ਨੇ ਧੱਕੇ ਨਾਲ ਅਫਸਰਾਂ ਤੋਂ, ਤੇ ਕਈ ਅਫਸਰਾਂ ਦੇ ਬਾਰੇ ਵੀ ਇਹ ਕਿਹਾ ਜਾਂਦਾ ਸੀਗਾ ਵੀ ਉਹ ਅੜੀਅਲ ਰਵੱਈਆ ਉਹਨਾਂ ਦਾ, ਉਹ ਕੰਮ ਨਹੀਂ ਕਰਦੇ ਲੋਕਾਂ ਦਾ। ਤੇ ਫਿਰ ਜਦੋਂ ਪੋਲੀਟੀਸ਼ੀਅਨ ਜਾਂ ਲੀਡਰ ਵਿੱਚ ਇਨਵੋਲਵ ਹੋ ਜਾਂਦੇ ਸੀ ਤਾਂ ਉਹ ਅਫਸਰ ਢਿੱਲਾ ਪੈ ਜਾਂਦਾ ਸੀ। ਅਪਰੋਚ ਤਾਂ ਇਹ ਸੀਗੀ ਕਿ ਲੋਕਾਂ ਦੇ ਕੰਮ ਕਰਾਉਣੇ ਆਪਾਂ। ਜੇ ਕੋਈ ਅਫਸਰ ਹੈਂਕੜਬਾਜ਼ ਹੈ ਜਾਂ ਉਹ ਪ੍ਰੋਟੋਕੋਲ ਜ਼ਿਆਦਾ ਕਰਦਾ ਲੋਕਾਂ ਦੇ ਨਾਲ, ਤਾਂ ਉਹਨੂੰ ਥੋੜਾ ਜਿਹਾ ਕਹਿਣਾ ਕਿ ਭਾਈ ਤੂੰ ਲੋਕਾਂ ਦਾ ਨੌਕਰਸ਼ਾਹ ਹੈ ਤੇ ਲੋਕਾਂ ਦੀ ਮਾੜੀ ਜੀ ਗੱਲ ਸੁਣ। ਗੱਲ ਤਾਂ ਇਹ ਨਹੀਂ ਸੀ। ਪਰ ਕਾਂਗਰਸ ਤੇ ਅਕਾਲੀ ਦਲ ਤੇ ਤਾਂ ਇਹ ਦੋਸ਼ ਲੱਗਦੇ, ਪਰ ਇਹ ਵੀ ਸ਼ਾਇਦ ਇਹਨਾਂ ਦੋਸ਼ਾਂ ਤੋਂ ਹੁਣ ਨਾ ਤਾਂ ਅਣਭਿੱਜ ਰਹਿ ਨਹੀਂ ਸਕੇ ਕਿਉਂਕਿ ਉਸੇ ਸਿਆਸਤ ਦੇ ਵਿੱਚ ਵਿਚਰਦੇ ਨੇ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਪੰਜਾਬ ਦੇ 4 ਸਾਬਕਾ ਉਹਨਾਂ ਮੰਤਰੀਆਂ ਦੇ ਬਾਰੇ ਜਿਨ੍ਹਾਂ ਦੇ ਭਵਿੱਖ ਦਾ ਫੈਸਲਾ ਹੁਣ ਰਾਜਪਾਲ ਕਰਨਗੇ। ਤੇ 2 ਚੀਜ਼ਾਂ ਮੈਨੂੰ ਬੜੀਆਂ ਅਹਿਮ ਲੱਗੀਆਂ ਇਸ ਗੱਲ ਦੇ ਵਿੱਚ, ਇੱਕ ਤਾਂ ਸਾਬਕਾ ਤੇ ਇੱਕ ਕਾਂਗਰਸੀ। ਤੇ ਰਾਜਪਾਲ ਤਾਂ ਕਿਹਦੇ ਲਾਏ ਨੇ ਤੇ ਕਿਵੇਂ ਚੱਲਦੇ ਨੇ ਤਾਂ ਆਪਾਂ ਤੋਂ ਕੋਈ ਲੁਕਿਆ ਨਹੀਂ ਹੈ। ਹੁਣ ਜੇ ਫੈਸਲਾ ਕਰਨਗੇ ਤਾਂ ਲੱਗਦਾ ਹੈ ਕਿ ਉਹ ਸਿਆਸਤ ਤੋਂ ਪ੍ਰੇਰਿਤ ਹੀ ਹੋਊਗਾ ਫਿਰ ਇੱਕ ਤਰੀਕੇ ਨਾਲ। ਨਹੀਂ ਪ੍ਰਵੀਨ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਕਾਂਗਰਸ ਦੀ ਸਰਕਾਰ ਦੇ ਸਮੇਂ ਜੋ ਪੰਜਾਬ 'ਚ ਭ੍ਰਸ਼ਟਾਚਾਰ ਹੋਏ ਉਹਨਾਂ ਦੀ ਜਾਂਚ ਪੰਜਾਬ ਚਾਹੁੰਦਾ ਹੈ। ਜੀ ਸਹੀ। ਪੰਜਾਬ ਦੇ ਲੋਕ ਚਾਹੁੰਦੇ ਸੀ ਕਿ ਉਹਨਾਂ ਦੇ ਖਿਲਾਫ ਸਹੀ ਕਾਰਵਾਈ ਹੋਵੇ। ਵਿਜੀਲੈਂਸ ਨੇ ਜਦੋਂ ਕਾਰਵਾਈ ਖੋਲੀ ਤਾਂ ਉਹ ਪਿੰਨ ਪੁਆਇੰਟ ਕਰਕੇ ਖੋਲੀ, ਉਹ ਪੂਰੀ ਕੈਬਨਿਟ ਖਿਲਾਫ ਨਹੀਂ ਖੁੱਲੀ। ਮੁੱਖ ਮੰਤਰੀ ਤੋਂ ਲੈ ਕੇ ਮੰਤਰੀਆਂ ਤੱਕ ਸਾਰਿਆਂ ਤੱਕ ਨਹੀਂ ਆਈ। ਉਹ ਚੁਣ ਕੇ ਕੀਤੀ ਕਿ ਸਾਹਿਬ ਸਿੰਘ ਧਰਮਸੋਤ ਚੁਣ ਲਓ, ਭਾਰਤ ਭੂਸ਼ਣ ਆਸ਼ੂ ਚੁਣ ਲਓ, ਸੁੰਦਰ ਸ਼ਾਮ ਅਰੋੜਾ ਚੁਣ ਲਿਆ, ਓਪੀ ਸੋਨੀ ਚੁਣ ਲਿਆ, ਚੁਣ ਕੇ ਹੋਈ। ਤੇ ਪਰ ਇਸੇ ਵਿਜੀਲੈਂਸ ਦੀ ਜਾਂਚ ਦੇ ਆਧਾਰ ਤੇ ਈਡੀ ਔਰ ਸੀਬੀਆਈ ਨੇ ਵੀ ਜਾਂਚ ਸ਼ੁਰੂ ਕਰਤੀ। ਜੀ ਬਿਲਕੁਲ। ਸਾਹਿਬ ਸਿੰਘ ਧਰਮਸੋਤ ਤੇ ਭਾਰਤ ਭੂਸ਼ਣ ਆਸ਼ੂ ਤਾਂ ਪਹਿਲਾਂ ਵਿਜੀਲੈਂਸ ਨੇ ਚੁੱਕੇ ਸੀ, ਫਿਰ ਉਹਨਾਂ ਦੇ ਰਡਾਰ ਤੇ ਆ ਗਏ। ਇਸ ਲਈ ਉਹ ਤਾਂ ਦੋਵੇਂ ਪਾਸੇ ਉਹ ਘਿਰੇ ਹੋਏ ਨੇ। ਪਰ ਵਿਜੀਲੈਂਸ ਜਦੋਂ ਸ਼ੁਰੂ ਦੇ ਵਿੱਚ ਕਾਰਵਾਈ ਕਰਦੀ ਹੈ ਤਾਂ ਉਹ ਮਤਲਬ ਉਹ ਕਹਿੰਦੀ ਹੈ ਕਿ ਸਾਡੇ ਕੋਲ ਸਬੂਤ ਨੇ ਜੀ, ਸਾਡੇ ਕੋਲ ਸ਼ਿਕਾਇਤ ਆ ਜੀ, ਸਾਡੇ ਕੋਲ ਤੱਥ ਨੇ ਜੀ, ਉਸ ਆਧਾਰ ਤੇ ਉਹ ਕਾਰਵਾਈ ਸ਼ੁਰੂ ਹੋ ਜਾਂਦੀ ਆ। ਕਾਰਵਾਈ ਦੇ ਦੌਰਾਨ ਉਹ ਗ੍ਰਿਫਤਾਰੀਆਂ ਵੀ ਹੋਈਆਂ, ਜਿਵੇਂ ਸਲੂਨ ਚੋਂ ਚੱਕ ਲਿਆ ਸੀ ਭਾਰਤ ਭੂਸ਼ਣ ਆਸ਼ੂ ਨੂੰ, ਜਾਂ ਸਾਹਿਬ ਸਿੰਘ ਧਰਮਸੋਤ ਨੂੰ ਸਵੇਰੇ ਤੜਕੇ ਹੀ ਘਰੋਂ ਚੱਕ ਲਿਆ ਸੀ। ਉਹ ਸਾਰੀ ਪ੍ਰਕਿਰਿਆ ਤੋਂ ਬਾਅਦ ਹੁਣ ਵਿਜੀਲੈਂਸ ਆਪਣੀ ਜਾਂਚ ਪੂਰੀ ਕਰ ਚੁੱਕੀ ਹੈ। ਜੀ। ਹੁਣ ਜਾਂਚ ਪੂਰੀ ਕਰਨ ਤੋਂ ਬਾਅਦ ਅਦਾਲਤੀ ਪ੍ਰਕਿਰਿਆ ਜਦੋਂ ਸ਼ੁਰੂ ਹੋਣੀ ਆ ਤਾਂ ਉਹਦੇ ਲਈ ਇੱਕ ਪ੍ਰੋਟੋਕੋਲ ਆ ਕਿ ਵੀ ਜੇ ਸਾਬਕਾ ਐਮਐਲਏ ਆ ਜਾਂ ਮੌਜੂਦਾ ਐਮਐਲਏ ਆ ਤਾਂ ਸਪੀਕਰ ਤੋਂ ਮਨਜ਼ੂਰੀ ਜ਼ਰੂਰੀ ਹੈ। ਜੀ ਬਿਲਕੁਲ। ਜੇ ਆਈਐਸ ਆਈਪੀਐਸ ਅਧਿਕਾਰੀ ਆ ਤਾਂ ਕੇਂਦਰ ਤੋਂ ਮਨਜ਼ੂਰੀ ਜ਼ਰੂਰੀ ਹੈ। ਮਤਲਬ BK ਜੰਜੂਏ ਦੇ ਖਿਲਾਫ ਜਾਂਚ ਪੜਤਾਲ ਪੂਰੀ ਕਰਕੇ
ਅਦਾਲਤੀ ਪ੍ਰਕਿਰਿਆ ਇਸ ਲਈ ਸ਼ੁਰੂ ਨਹੀਂ ਹੋ ਸਕੀ ਕਿਉਂਕਿ ਕੇਂਦਰ ਨੇ ਮਨਜ਼ੂਰੀ ਨਹੀਂ ਦਿੱਤੀ, ਅਗਲਾ ਚੀਫ ਸੈਕਟਰੀ ਤੱਕ ਬਣ ਕੇ ਰਿਟਾਇਰ ਵੀ ਹੋ ਗਿਆ, ਹੈ ਨਾ। ਹੁਣ ਇਸੇ ਤਰ੍ਹਾਂ ਜੇ ਮੌਜੂਦਾ ਮੰਤਰੀ ਜਾਂ ਸਾਬਕਾ ਮੰਤਰੀ ਆ, ਉਹਦੇ ਖਿਲਾਫ ਜਾਂਚ ਪੂਰੀ ਹੋਣ ਤੋਂ ਬਾਅਦ ਅਦਾਲਤੀ ਪ੍ਰਕਿਰਿਆ ਦੇ ਲਈ ਮੁੱਖ ਮੰਤਰੀ ਤੋਂ ਹੋ ਕੇ ਕੈਬਨਿਟ ਤੋਂ ਹੁੰਦਿਆਂ ਹੋਇਆਂ ਰਾਜਪਾਲ ਦੀ ਸਹੀ ਪੈਣੀ ਬਹੁਤ ਜ਼ਰੂਰੀ ਹੈ ਜੀ। ਬੇਸ਼ੱਕ ਕਹਿੰਦੇ ਕਿ ਨਾ 4 ਜਿਹੜੇ ਸਾਬਕਾ ਕਾਂਗਰਸੀ ਮੰਤਰੀ ਨੇ, ਸੁੰਦਰ ਸ਼ਾਮ ਅਰੋੜਾ, ਓਪੀ ਸੋਨੀ, ਭਾਰਤ ਭੂਸ਼ਣ ਆਸ਼ੂ ਤੇ ਸਤ ਸਿੰਘ ਧਰਮਸੋਤ, ਇਹਨਾਂ 4 ਦੇ ਖਿਲਾਫ ਵਿਜੀਲੈਂਸ ਦੀ ਕਾਰਵਾਈ ਨੂੰ ਅੱਗੇ ਵਧਾਉਣ ਲਈ ਸਪੀਕਰ ਨੇ ਵੀ ਹਾਮੀ ਭਰਤੀ, ਉਧਰੋਂ ਵੀ ਸਹੀ ਪੈ ਗਈ ਆ। ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੀ ਕੈਬਨਿਟ ਨੇ ਵੀ ਆਪਣੇ ਵੱਲੋਂ ਓਕੇ ਕਰਕੇ ਭੇਜ ਦਿੱਤਾ, ਪਰ ਹੁਣ ਸਾਰਾ ਕੁਝ ਦਰਮਦਾਰ ਰਾਜਪਾਲ ਦੇ ਉੱਤੇ ਆ। ਤੇ ਰਾਜਪਾਲ ਅੱਜ ਕੱਲ੍ਹ ਨਵੇਂ ਨੇ, ਉਹਨਾਂ ਨੇ ਲੰਘੀ ਕੈਬਨਿਟ ਦੇ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਹੜੀ ਸਤੰਬਰ ਮਹੀਨੇ ਦੇ 2 ਤੋਂ ਲੈ ਕੇ 4 ਤਰੀਕ ਤੱਕ 3 ਦਿਨ ਦਾ ਹੀ ਆ, 2, 3 ਤੇ 4 ਮਾਨਸੂਨ ਸੈਸ਼ਨ ਹੈ, ਉਹਦੀ ਮਨਜ਼ੂਰੀ ਦੇਤੀ। ਪਰ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਜੀ ਪ੍ਰਵੀਨ ਜੀ, ਇਹ 4 ਸਾਬਕਾ ਕਾਂਗਰਸੀ ਨੇ, ਹਾਂਜੀ, ਤੇ ਰਾਜਪਾਲ ਲੱਗੇ ਹੋਏ ਨੇ ਭਾਜਪਾ ਦੇ, ਹੈ ਨਾ, ਤੇ ਭਾਜਪਾ ਦੇ ਇਸ਼ਾਰੇ ਤੇ, ਕੇਂਦਰ ਦੇ ਇਸ਼ਾਰੇ ਤੇ ਕੰਮ ਵੀ ਕਰਦੇ ਨੇ। ਇਹਦੇ ਖਿਲਾਫ ਆਮ ਆਦਮੀ ਪਾਰਟੀ ਵੀ ਚਾਹੁੰਦੀ ਹੈ ਕਾਰਵਾਈ ਹੋਵੇ, ਪੰਜਾਬ ਵੀ ਚਾਹੁੰਦਾ ਕਿ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋਣਾ ਚਾਹੀਦਾ, ਬਿਲਕੁਲ ਸਹੀ। ਪਰ ਇਹ 4 ਸਾਬਕਾ ਕਾਂਗਰਸੀ ਮੰਤਰੀ ਹੁੰਦਿਆਂ ਵੀ ਇਹਨਾਂ ਚੋਂ ਇੱਕ ਤਾਂ ਅੱਜ ਕੱਲ੍ਹ ਭਾਜਪਾ ਹੀ ਆ। ਉਹ ਠੀਕ ਹੈ ਜੀ। ਸੋ ਸਵਾਲ ਉੱਥੇ ਆਉਣਾ ਹੁਣ ਰਾਜਪਾਲ ਲਈ ਇਹ ਹੈ ਕਿ ਕੀ ਉਹ ਨਿਰਪੱਖ ਹੋ ਕੇ 4 ਦੇ ਖਿਲਾਫ ਕਾਰਵਾਈ ਅੱਗੇ ਵਧਾਉਣ ਦੀ ਮਨਜ਼ੂਰੀ ਦੇਣਗੇ? ਬਿਲਕੁਲ ਜੀ, ਬਿਲਕੁਲ। ਜਾਂ ਸੁੰਦਰ ਸ਼ਾਮ ਅਰੋੜਾ ਜਿਹੜਾ ਭਾਜਪਾਈ ਲੀਡਰ ਹੈ, ਉਹਨੂੰ ਬਚਾਉਣ ਦੇ ਚੱਕਰ 'ਚ 4 ਬਚ ਜਾਣਗੇ, ਜਾਂ ਇਹ ਹੈ ਕਿ ਉਹਨੂੰ ਬਚਾ ਕੇ 3 ਦੇ ਖਿਲਾਫ ਇਸ ਹੱਦ ਤੱਕ ਵੀ ਜਾ ਸਕਦੇ ਆ। ਸੋ ਇਹ ਦੇਖਣ ਵਾਲਾ ਹੋਊਗਾ ਕਿ ਕਹਾਣੀ ਕਿੱਧਰ ਨੂੰ ਜਾਂਦੀ ਆ। ਹੁਣ ਗੇਂਦ ਰਾਜਪਾਲ ਦੇ ਪਾਲੇ 'ਚ ਹੈ ਜੀ। ਬਿਲਕੁਲ। ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ। ਆਪਾਂ ਕੱਲ ਵੀ ਚਰਚਾ ਕੀਤੀ ਸੀ ਸ਼ਰਮਾ ਜੀ ਇਸ ਖਬਰ ਦੇ ਬਾਰੇ ਕਿ ਬਿੱਟੂ ਨੂੰ ਰਾਜ ਸਭਾ ਦੀ ਜਿਹੜੀ ਐਂਟਰੀ ਆ ਉਹ 2 ਰਾਜਾਂ ਤੋਂ ਆਪਾਂ ਗੱਲ ਕੀਤੀ ਸੀ, ਰਾਜਸਥਾਨ ਜਾਂ ਹਰਿਆਣਾ, ਮਾਫ ਕਰਨਾ, ਮੱਧ ਪ੍ਰਦੇਸ਼। ਹਰਿਆਣੇ ਦਾ ਕਾਰਨ ਤੁਸੀਂ ਦੱਸਿਆ ਸੀ ਪਾਣੀਆਂ ਵਾਲਾ। ਹੁਣ ਬਿੱਟੂ ਨੂੰ ਰਾਜਸਥਾਨ ਤੋਂ ਰਾਜ ਸਭਾ ਦੇ ਵਿੱਚ ਐਂਟਰੀ ਮਿਲ ਗਈ ਹੈ, ਤੇ ਬਿੱਟੂ ਦੇ ਨਾਲ ਜਿਹੜੇ ਦੂਜੇ ਗਏ ਸੀ, ਕੋਈ ਸੀਨੀਅਰ ਲੋਕ ਜਿਹੜੇ ਜਾਖੜ ਸਾਹਿਬ ਬੈਠੇ ਨੇ ਉੱਥੇ ਜਾਂ ਕੋਈ ਹੋਰ ਬੈਠੇ ਨੇ, ਉਹ ਕਹਿੰਦੇ ਤਾਂ ਹੋਣਗੇ ਵੀ ਇਸ ਬੰਦੇ 'ਚ ਖਾਸ ਕੀ ਆ, ਅਸੀਂ ਪਹਿਲਾਂ ਦੇ ਆਏ ਹਾਂ, ਅਸੀਂ ਜ਼ਿਆਦਾ ਜੁੱਤੀਆਂ ਘਸਾਈਆਂ ਭਾਜਪਾ ਪਿੱਛੇ, ਪਰ ਜਦੋਂ ਮਲਾਈ ਖਾਣ ਦਾ ਵੇਲਾ ਆਇਆ ਉਦੋਂ ਇਹਦਾ ਦਾ ਲੱਗ ਗਿਆ। ਬਿੱਟੂ ਨਾ ਖੁਦੇ ਇੱਕ ਉਹਦੀ ਵੀਡੀਓ ਵਾਇਰਲ ਜੀ ਹੋ ਰਹੀ ਸੀਗੀ, ਆਡੀਓ ਵੀਡੀਓ, ਉਹ ਕਹਿ ਰਿਹਾ ਸੀ ਕਿ ਪੱਗ ਬੰਨ ਕੇ ਕੋਈ ਆ ਜਾਓ, ਇਹ ਉਸ ਨੂੰ ਲੈ ਲੈਂਦੇ ਨੇ, ਕਿ ਪੰਜਾਬ 'ਚ ਇਹਨੂੰ ਲੱਗਦਾ ਕਿ ਇਹਨਾਂ ਦੇ ਸਾਰੇ ਤਰਿਆ ਜਾ ਸਕਦਾ। ਮਤਲਬ ਕੀ ਭਾਜਪਾ ਨੂੰ ਇੰਨਾ ਵੀ ਨਹੀਂ ਪਤਾ ਕਿ ਮਤਲਬ ਪੰਜਾਬ ਦੇ ਵਿੱਚ ਬਿੱਟੂ ਹੋਰਾਂ ਦੀ ਜਾਂ ਉਹਨਾਂ ਦੇ ਪਰਿਵਾਰ ਦੀ ਕਿੰਨੀ ਕੁ ਅਪਰੋਚ ਤੇ ਕਿੰਨੀ ਕੁ ਮਾਨਤਾ ਪ੍ਰਮਾਣਤਾ ਹੈਗੀ ਹੈ, ਬਿਲਕੁਲ, ਹੈ ਨਾ। ਪਰ ਕਹਿੰਦੇ ਕਿ ਭਾਜਪਾ ਬਿੱਟੂ 'ਚ ਆਪਣਾ ਭਵਿੱਖ ਦੇਖ ਰਹੀ ਹੈ ਪੰਜਾਬ 'ਚ, ਤਾਂ ਹਰਿਆਣੇ 'ਚ ਵੀ ਭਵਿੱਖ ਲੱਭਣ ਲੱਗ ਪਈ ਸੀ ਉਹਦੇ ਵਿੱਚੋਂ। ਜੀ। ਸੋ ਪਰ ਹੁਣ ਜਿਸ ਸਥਿਤੀ ਦੇ ਵਿੱਚ ਮਤਲਬ ਆਈ ਕਹਾਣੀ, ਉੱਥੇ ਫਿਰ ਬਿੱਟੂ ਨੂੰ ਬਦਲਣਾ ਪਿਆ। ਬਿਲਕੁਲ ਬਿੱਟੂ ਦਾ ਮਸਲਾ ਤਾਂ ਸਿਰਫ ਮੰਤਰੀ ਬਣਿਆ ਰਹਿਣਾ ਤੇ ਰਾਜ ਸਭਾ ਦੇ ਵਿੱਚ ਜਾਂ ਲੋਕ ਸਭਾ 'ਚ ਦਾਖਲ ਹੋਣਾ ਹੀ ਸੀ ਨਾ। ਅਗਲੇ ਦਾ ਆਪਣਾ ਕੰਮ ਪੂਰਾ ਹੋ ਗਿਆ, ਉਸ ਤੋਂ ਬਾਅਦ ਭਾਜਪਾ ਦਾ ਕੰਮ ਹੁੰਦਾ ਜਾਂ ਨਹੀਂ ਹੁੰਦਾ ਇਹ ਬਾਅਦ ਚੋਂ ਦੇਖਿਆ ਜਾਊਗਾ। ਸੋ ਉਹਨੂੰ ਜੀ ਹੁਣ ਰਾਜਸਥਾਨ ਤੋਂ ਐਂਟਰੀ ਮਿਲ ਗਈ ਆ। ਜੀ। ਅੱਜ ਭਾਰਤੀ ਸਮੇਂ ਤੇ ਤਰੀਕ ਦੇ ਅਨੁਸਾਰ 21 ਤਰੀਕ ਆ। ਸੋ ਅੱਜ ਨਾਮਜ਼ਦਗੀ ਭਰੇ ਆਖਰੀ ਦਿਨ ਆ। ਸੋ ਅੱਜ ਹਰਿਆਣੇ ਚੋਂ ਹੁਣ ਕਿਰਨ ਚੌਧਰੀ, ਜਿਹੜੀ ਤਾਜੀ ਕਾਂਗਰਸ ਚੋਂ ਬੀਜੇਪੀ 'ਚ ਆਈ ਸੀ, ਉਹ ਭਾਜਪਾ ਦੀ ਉਮੀਦਵਾਰ ਆ, ਉਹਨੇ ਕਾਗਜ਼ ਭਰਨੇ ਆ। ਤੇ ਰਾਜਸਥਾਨ ਤੋਂ ਹੁਣ ਰਵਨੀਤ ਬਿੱਟੂ ਨੇ ਭਾਜਪਾ ਵੱਲੋਂ ਕਾਗਜ਼ ਭਰਨੇ ਆ। ਪਰ ਇੱਕ ਹੋਰ ਕਾਂਗਰਸੀ ਲੀਡਰ ਹੈ ਜੀ, ਜਿਹਨੂੰ ਮਸਾਂ ਸੁੱਖ ਦਾ ਸਾਹ ਮਿਲਿਆ ਕਿ ਚੱਲ ਮੈਂ ਵੀ ਹੁਣ ਰਾਜ ਸਭਾ ਜਾਊਂਗਾ, ਅਭਿਸ਼ੇਕ ਮਨੂ ਸਿੰਘ ਵੀ। ਠੀਕ ਹੈ। ਅੱਛਾ। ਬੜੇ ਤਰਲੇ ਕੀਤੇ ਵੀ ਬੰਦੇ ਨੇ, ਹੈ ਨਾ। ਉਹਦੇ ਪਿੱਛੇ ਮੇਰੇ ਖਿਆਲ ਹਿਮਾਚਲ 'ਚ ਸਾਰਾ ਕੁਝ ਕਿੰਨਾ ਕੁਝ ਹੋਇਆ। ਬਿਲਕੁਲ, ਮਨੂ ਸਿੰਘ ਵੀ ਪਿੱਛੇ। ਹਿਮਾਚਲ 'ਚ ਉਹਨੂੰ ਕਾਂਗਰਸ ਲੈ ਗਈ, ਉੱਥੋਂ ਕਾਗਜ਼ ਭਰਾ ਤੇ ਉਹਨੂੰ ਲੱਗਾ ਕਿ ਆਪਣੀ ਸਰਕਾਰ ਆ, ਆਪਣੇ ਐਮਐਲਏ ਸਾਰਾ ਕੁਝ, ਪਰ ਉੱਥੇ ਕ੍ਰੋਸ ਵੋਟਿੰਗ ਹੋਈ ਤੇ ਅਭਿਸ਼ੇਕ ਮਨੂ ਸਿੰਘ ਵੀ ਜੀ ਰਹਿ ਗਏ। ਬਿਲਕੁਲ। ਇਹ ਸਭ ਦੇ ਦਰਮਿਆਨ ਕਹਿੰਦੇ ਉਹਨਾਂ ਨੇ ਕਾਂਗਰਸੀ ਹਾਈ ਕਮਾਂਡ ਮੂੰਹ ਵੀ ਫੈਲਾ ਲਿਆ, ਤੇ ਉਧਰ ਕੇਜਰੀਵਾਲ ਵਾਲਾ ਕੇਸ ਖੁੱਲ ਗਿਆ ਤੇ ਉਹਦੇ ਵਕੀਲ ਬਣ ਗਏ। ਤੇ ਉਹਦੇ ਵਕੀਲ ਬਣਨ ਤੋਂ ਬਾਅਦ ਉੱਥੇ ਜ਼ੋਰ ਜਮਾਈ ਸ਼ੁਰੂ ਹੋ ਗਈ, ਤੇ ਕੇਜਰੀਵਾਲ ਦੇ ਕੰਨ 'ਚ ਪਾਤਾ ਕਿ ਮੈਨੂੰ ਰਾਜ ਸਭਾ ਭੇਜੋ। ਕੇਜਰੀਵਾਲ ਕਹਿੰਦਾ ਲੈ ਕਿਹੜੀ ਔਖੀ ਗੱਲ ਆ, ਉਹ ਮਾਲਤੀ ਕਿਹੜੀ ਆ ਉਹ ਜਿਹਦੇ ਨਾਲ ਪੰਗਾ ਪਿਆ, ਹੈ ਨਾ, ਥਾਪਰ, ਤੇ ਉਹ ਮਾਲਤੀ ਥਾਪਰ, ਉਹਦਾ ਅਸਤੀਫੇ ਵਾਲਾ ਮਸਲਾ ਆ ਗਿਆ ਜਿਹੜਾ, ਤੇ ਉਹ ਕਹਿੰਦੀ ਕਿ ਮੈਨੂੰ ਘਰੇ ਬੁਲਾ ਕੇ ਜੀ ਆਹ ਕੀਤਾ, ਮੇਰਾ ਕੁੱਟਮਾਰ ਕੀਤੀ। ਸਵਾਤੀ ਮਾਲੀਵਾਲ, ਬਿਲਕੁਲ। ਸੋ ਸਵਾਤੀ ਮਾਲੀਵਾਲ ਦੇ ਮਸਲੇ ਦੇ ਵਿੱਚ ਇਹੀ ਪਹਿਲੂ ਸੀਗਾ। ਉੱਥੇ ਉਹ ਤੋਂ ਅਸਤੀਫਾ ਲੈ ਕੇ ਕਹਿੰਦੇ ਕਿ ਉਹਨੂੰ ਭੇਜਣਾ ਸੀਗਾ, ਕਿ ਅਭਿਸ਼ੇਕ ਮਨੂ ਸਿੰਘ ਵੀ ਨੂੰ, ਇੱਥੋਂ ਤੱਕ ਕਿ ਰਾਘਵ ਚੱਡਾ ਬਾਰੇ ਵੀ ਵਿਚਾਰ ਹੋ ਗਿਆ ਸੀਗਾ ਕਿ ਇਹਨੂੰ ਹਟਾ ਲਓ। ਜਦੋਂ ਬਾਹਰ ਉੱਥੇ ਵੀ ਦਾਲ ਨਹੀਂ ਗਲੀ। ਆਖਰ ਅਭਿਸ਼ੇਕ ਮਨੂ ਸਿੰਘ ਵੀ ਗੱਲ ਸਿਰੇ ਨਹੀਂ ਚੜੀ, ਤੇ ਆਖਰ ਹੁਣ ਕਾਂਗਰਸ ਨੇ ਉਹਨੂੰ ਤੇਲੰਗਾਨਾ ਤੋਂ ਕਾਗਜ਼ ਭਰਾਤੇ ਜਨਾਬ। ਅੱਛਾ।
ਹੁਣ ਤੇਲੰਗਾਨਾ ਤੋਂ ਲਗਭਗ ਤੈਅ ਹੀ ਲੱਗ ਰਿਹਾ ਕਿ ਹਾਂ ਹੁਣ ਉਹ ਵੀ ਚਲੇ ਜਾਣਗੇ। ਤੇ ਰਵਨੀਤ ਬਿੱਟੂ ਦਾ ਵੀ ਰਾਜ ਸਭਾ ਰਾਹੀਂ ਸੰਸਦ 'ਚ ਦਾਖਲ ਹੋਣਾ ਤੈਅ ਆ, ਵੈਸੇ ਮੰਤਰੀ ਤੋਂ ਪਹਿਲਾਂ ਹੀ ਬਣੇ ਹੋਏ। ਜੀ, ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਟ੍ਰੇਨੀ ਡਾਕਟਰ ਦੀ ਜਿਹੜੇ ਕਤਲ ਦੇ ਪਿੱਛੇ ਜੇ ਬਲਾਤਕਾਰ ਦੀ ਘਟਨਾ ਵਾਪਰੀ ਸੀ ਉਹਦੇ ਪਿੱਛੇ। ਹੁਣ ਇੱਕ ਵੱਖਰਾ ਪਹਿਲੂ ਇਸ ਮਾਮਲੇ ਦੇ ਨਾਲ ਜੁੜਦਾ ਜਾ ਰਿਹਾ, ਜਿਹੜਾ ਕਿ ਬੜਾ ਸ਼ੱਕੀ ਵੀ ਹੈ ਤੇ ਬੜਾ ਗੌਰ ਕਰਨ ਵਾਲਾ ਵੀ ਹੈ ਕਿ ਇਸ ਕਤਲ ਪਿੱਛੇ ਮਨੁੱਖੀ ਅੰਗਾਂ ਦੀ ਤਸਕਰੀ ਦਾ ਕੋਈ ਮਾਮਲਾ ਵੀ ਲੁਕਿਆ ਹੋਇਆ ਜੀ। ਦੇਖੋ, ਇਸ ਘਟਨਾ ਨੇ ਦੇਸ਼ ਭਰ ਦੇ ਵਿੱਚ ਪੂਰੇ ਸਿਸਟਮ ਨੂੰ, ਦੀਆਂ ਸਰਕਾਰਾਂ ਨੂੰ ਝੰਜੋੜ ਕੇ ਰੱਖ ਦਿੱਤਾ। ਔਰ ਪਰੇ ਸਮੇਂ ਦੇ ਵਹਿਣ 'ਚ ਸਾਰਾ ਕੁਝ ਸਾਡੇ ਇੱਥੇ ਦਬ ਜਾਂਦਾ। ਇਸ ਤੋਂ ਰਾਜਨੀਤਿਕ ਤਰ੍ਹਾਂ ਜਾਣੂ ਨੇ ਕਿ ਇਸ ਤੋਂ ਅਗਲੀ ਕੋਈ ਘਟਨਾ ਵਾਪਰੂਗੀ ਤਾਂ ਇਹ ਘਟਨਾ ਥੱਲੇ ਚਲੀ ਜਾਊਗੀ। ਪਰ ਜਿਸ ਕਦਰ ਮਾਣਯੋਗ ਸੁਪਰੀਮ ਕੋਰਟ ਨੇ ਸਵੈ ਨੋਟਿਸ ਲਿਆ ਤੇ ਉਹਨਾਂ ਨੇ ਡਾਕਟਰਾਂ ਨੂੰ ਵੀ ਅਪੀਲ ਕੀਤੀ ਕਿ ਸਾਡੇ ਤੇ ਭਰੋਸਾ ਰੱਖੋ, ਤੁਸੀਂ ਆਪਣੇ ਕੰਮਾਂ ਤੇ ਪਰਤੋ, ਤੇ ਉਹਨਾਂ ਨੇ ਬਕਾਇਦਾ ਇੱਕ ਟਾਸਕ ਫੋਰਸ ਬਣਾਈ ਤੇ ਉਹਦੇ ਆਧਾਰ ਤੇ ਵੀ ਦੂਸਰੇ ਪਾਸੇ ਸੀਬੀਆਈ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਜੀ। ਸੀਬੀਆਈ ਦੀ ਮੁੱਢਲੀ ਪੜਤਾਲ ਦੇ ਵਿੱਚ ਇਹ ਗੱਲ ਉੱਭਰ ਕੇ ਆ ਰਹੀ ਹੈ ਕਿ ਕੀ ਇਹ ਮਤਲਬ ਡਰੱਗ ਰੈਕਟ ਦਾ ਮਾਮਲਾ ਹੈ, ਕੀ ਇਹ ਸੈਕਸ ਰੈਕਟ ਦਾ ਮਾਮਲਾ ਹੈ, ਜਾਂ ਇਹ ਮਨੁੱਖੀ ਅੰਗਾਂ ਦੀ ਤਸਕਰੀ ਦਾ ਮਾਮਲਾ। ਠੀਕ ਹੈ। ਸੀਬੀਆਈ ਜਦੋਂ ਜਾਂਚ ਵਿੱਢਦੀ ਆ ਤਾਂ ਉਹ ਹਸਪਤਾਲ ਦੇ ਵਿੱਚ, ਉਸ ਖੇਤਰ ਦੇ ਵਿੱਚ ਉਹਨਾਂ ਨਾਲ ਸੰਬੰਧਿਤ ਧਿਰਾਂ ਤੋਂ ਪੁੱਛਗਿੱਛ ਕਰਦੀ ਹੈ। 19 ਬੰਦਿਆਂ ਤੋਂ ਪੁੱਛਗਿੱਛ ਕੀਤੀ ਉਹਨਾਂ ਨੇ, ਜਿਨ੍ਹਾਂ ਚੋਂ 3-4 ਚਿਹਰੇ ਇੱਕ ਪਾਰਟੀ ਨਾਲ ਜੁੜੇ ਹੋਏ ਵਿਅਕਤੀਆਂ ਦੇ ਵੀ ਉੱਭਰ ਕੇ ਆਏ। ਠੀਕ ਹੈ ਜੀ। ਤੇ ਇਸ ਪੁੱਛ ਪੜਤਾਲ ਦੇ ਵਿੱਚ ਇਹ ਪਹਿਲੂ ਉੱਭਰਿਆ ਕਿ ਜ਼ਿਆਦਾਤਰ ਨੇ ਇਸ਼ਾਰਾ ਇਹ ਕੀਤਾ ਕਿ ਜੀ ਇੱਥੇ ਸੈਕਸ ਰੈਕਟ ਵੀ ਚੱਲਦਾ, ਇੱਥੇ ਡਰੱਗ ਰੈਕਟ ਵੀ ਚੱਲਦਾ, ਤੇ ਇੱਥੇ ਮਨੁੱਖੀ ਅੰਗਾਂ ਦੀ ਤਸਕਰੀ ਵੀ ਹੁੰਦੀ। ਤੇ ਇੱਕ ਵਿਅਕਤੀ ਨੇ ਤਾਂ ਕਹਿੰਦੇ ਸੀਬੀਆਈ ਨੂੰ ਸਕਰੀਨਸ਼ਾਟ ਦੇ ਹਵਾਲੇ ਨਾਲ ਦਾਅਵਾ ਕੀਤਾ ਕਿ ਆ ਮੇਰੇ ਕੋਲ ਡਾਕਟਰਾਂ ਦੇ ਇੱਕ ਗਰੁੱਪ ਦੇ ਸਕਰੀਨਸ਼ਾਟ ਨੇ ਜਿਹਦੇ ਵਿੱਚ ਸੈਕਸ ਰੈਕਟ ਤੇ ਡਰੱਗ ਰੈਕਟ ਦਾ ਜ਼ਿਕਰ ਹੈ। ਤੇ ਉਸ ਹਵਾਲੇ ਚੋਂ ਇਹ ਗੱਲ ਨਿਕਲੀ ਕਿ ਉਸ ਟ੍ਰੇਨੀ ਡਾਕਟਰ ਨੂੰ ਕਾਫੀ ਕੁਝ ਜਾਣਕਾਰੀ ਹੋ ਗਈ ਸੀ। ਕੋਈ ਇਸ ਨੂੰ ਲੈ ਕੇ ਸੰਘਰਸ਼ ਵਿੱਢ ਰਹੀ ਸੀ। ਉਸਨੇ ਇਹ ਸਾਰੇ ਸਿਸਟਮ ਦੀ ਸ਼ਿਕਾਇਤ ਕਹਿੰਦੇ ਸਿਹਤ ਵਿਭਾਗ ਕੋਲ ਕੀਤੀ। ਇੱਕ ਡਾਕਟਰ ਨੇ ਇਹ ਜਾਣਕਾਰੀ ਸੀਬੀਆਈ ਨੂੰ ਦਿੱਤੀ ਕਿ ਉਸ ਟ੍ਰੇਨੀ ਡਾਕਟਰ ਨੂੰ, ਪੀੜਤਾ ਬੱਚੀ ਨੂੰ, ਕਹਿੰਦੇ ਇਹ ਸਾਰੇ ਸਿਸਟਮ ਦੀ ਜਾਣਕਾਰੀ ਹੋ ਗਈ ਸੀ ਤੇ ਉਹਨੇ ਇਹਦੀ ਸ਼ਿਕਾਇਤ ਕਹਿੰਦੇ ਜਦੋਂ ਸਿਹਤ ਵਿਭਾਗ ਕੋਲ ਕੀਤੀ ਤਾਂ ਰਸੂਖਦਾਰਾਂ ਨੇ ਉਹਦੀ ਸ਼ਿਕਾਇਤ ਨੂੰ ਦਬਾਉਣ 'ਚ ਜਾਂ ਲਾਂਭੇ ਕਰਨ 'ਚ ਜਾਂ ਉੱਪਰ ਐਕਸ਼ਨ ਨਾ ਲੈਣ 'ਚ ਕੰਮ ਕਰ ਲਿਆ। ਤੇ ਜਦੋਂ ਰਸੂਖਦਾਰਾਂ ਦੀ ਇਸ ਹੱਦ ਤੱਕ ਪਹੁੰਚ ਹੋਈ ਤਾਂ ਉਹਨੇ ਕਿਹਾ ਕਿ ਕੋਈ ਨਾ, ਫਿਰ ਮੇਰੇ ਕੋਲ ਸੋਸ਼ਲ ਮੀਡੀਆ ਹੈਗਾ। ਅੱਛਾ। ਤੇ ਕਹਿੰਦੇ ਕਿ ਇਸ ਤੋਂ ਬਾਅਦ ਕਿ ਇਸ ਚੀਜ਼ਾਂ ਨੂੰ ਲੁਕਾਉਣ ਦੇ ਲਈ, ਆਪਣੇ ਆਪ ਨੂੰ ਬਚਾਉਣ ਦੇ ਲਈ ਇਹ ਕਾਰਵਾਈ ਹੋਈ ਕਿ ਉਹਦੇ ਨਾਲ ਘਟਨਾ ਵਾਪਰੀ। ਸੀਬੀਆਈ ਹੁਣ ਇਸ ਸ਼ੱਕ ਦੇ ਆਧਾਰ ਤੇ ਵੀ ਕਾਰਵਾਈ ਜਾਂ ਜਾਂਚ ਕਰ ਰਹੀ ਆ ਕਿ ਕੀ ਇਹ ਸਿਰਫ ਇਹ ਦਿਖਾਉਣ ਦੇ ਲਈ ਕਿ ਬਲਾਤਕਾਰ ਦੀ ਘਟਨਾ ਨੂੰ ਇਸ ਤਰ੍ਹਾਂ ਦਾ ਸ਼ੇਪ ਦਿੱਤਾ ਗਿਆ ਕਿ ਅਸਲ 'ਚ ਉਹਦੇ ਪਿੱਛੇ ਉਹਨੂੰ ਰਾਹ 'ਚੋਂ ਹਟਾਉਣਾ ਹੀ ਸੀਗਾ। ਸੋ ਇਹ ਸਾਰੀ ਪ੍ਰਕਿਰਿਆ ਤੇ ਵੀ ਜਾਂਚ ਹੋ ਰਹੀ ਆ। ਹੋਰ ਛੱਡੋ, ਕਾਲਜ ਦੇ ਬੱਚਿਆਂ ਤੋਂ ਜਿਹੜੀ ਉਹ ਟ੍ਰੇਨ ਡਾਕਟਰ ਦੇ ਨਾਲ ਜਾਂ ਉਹਦੇ ਸਰਕਲ 'ਚ ਸੀਗੇ, ਉਹਨਾਂ ਤੋਂ ਵੀ ਸੀਬੀਆਈ ਨੇ ਵੱਖਰੇ ਤੌਰ ਤੇ ਗੁਪਤ ਤਰੀਕੇ ਨਾਲ ਪੁੱਛਗਿੱਛ ਕੀਤੀ ਹੈ। ਠੀਕ ਹੈ ਜੀ। ਉਹਨਾਂ ਜਿਹੜੀਆਂ ਗੱਲਾਂ ਉੱਭਰੀਆਂ, ਕਾਲਜ ਦੇ ਵਿਦਿਆਰਥੀਆਂ ਨੇ ਕਿਹਾ ਕਿ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਜੀ ਨੇ ਹੁਣੇ ਅਸਤੀਫਾ ਦਿੱਤਾ ਸੀ। ਉਹ ਮਤਲਬ ਅਸਲ ਦੇ ਪ੍ਰਿੰਸੀਪਲ ਹੀ ਸੀਗਾ ਨਾ ਉਹ। ਸੋ ਸੰਦੀਪ ਘੋਸ਼ ਕਹਿੰਦੇ ਉਹਦੇ ਬਾਰੇ ਲਗਭਗ ਸਾਰੇ ਬੱਚਿਆਂ ਨੇ ਇਸ਼ਾਰਾ ਕੀਤਾ ਕਿ ਉਹਨੂੰ ਸਾਰਾ ਕੁਝ ਪਤਾ ਹੈ ਜੀ। ਠੀਕ ਹੈ। ਉਹਨੂੰ ਕਹਿੰਦੇ ਘਟਨਾ ਤੋਂ ਪਹਿਲਾਂ ਵੀ ਪਤਾ, ਘਟਨਾ ਤੋਂ ਬਾਅਦ ਵੀ ਪਤਾ, ਉਹ ਹਰ ਘਟਨਾ 'ਚ ਸ਼ਾਮਲ ਹੈ। ਉਹ ਕਹਿੰਦੇ ਕਿ ਜਿਹੜੀਆਂ ਮਤਲਬ ਕਿ ਅਣਪਛਾਤੀਆਂ ਲਵਾਰਸ ਲਾਸ਼ਾਂ ਆਉਂਦੀਆਂ ਨੇ, ਉਹਨਾਂ ਨੂੰ ਪੋਸਟਮਾਰਟਮ ਰੂਮ ਦੇ ਵਿੱਚ ਜਾਂ ਟ੍ਰੇਨਿੰਗ ਡਾਕਟਰਾਂ ਤੱਕ ਪਹੁੰਚਾਉਣ ਦੇ ਵਿੱਚ ਜਦੋਂ ਪ੍ਰਿੰਸੀਪਲ ਭੂਮਿਕਾ ਨਿਭਾਉਂਦਾ, ਕਹਿੰਦੇ ਕਿ ਕੰਮ ਪ੍ਰਿੰਸੀਪਲ ਦੇ ਥੋੜਾ ਹੁੰਦੇ ਨੇ, ਇੱਕ ਡਿਪਾਰਟਮੈਂਟ ਹੁੰਦਾ ਉਹਨੇ ਕਰੀ ਜਾਣਾ, ਕਹਿੰਦੇ ਪ੍ਰਿੰਸੀਪਲ ਉਹ 'ਚ ਵੀ ਰੋਲ ਨਿਭਾਉਂਦਾ। ਤੇ ਕਹਿੰਦੇ ਜਦੋਂ ਟ੍ਰੇਨਿੰਗ ਡਾਕਟਰ ਕਹਿੰਦੇ ਸਾਡੇ ਕੋਲ ਆਉਂਦੇ ਸੀ ਉਹ ਲਵਾਰਸ ਲਾਸ਼ਾਂ, ਤਾਂ ਉਹਨਾਂ 'ਚੋਂ ਕਿੰਨੇ ਹੀ ਅੰਗ ਗਾਇਬ ਹੁੰਦੇ ਸੀ। ਤੇ ਇੱਥੋਂ ਵੀ ਉਹ ਸ਼ੰਕੇ ਸ਼ੋਭੇ ਖੜੇ ਹੁੰਦੇ ਨੇ। ਸੋ ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਇੱਕ ਪਹਿਲੂ ਮਮਤਾ ਬੈਨਰਜੀ ਦੀ ਸਰਕਾਰ ਤੇ ਉੱਥੋਂ ਦੀ ਪੁਲਿਸ ਤੇ ਵੀ ਉੱਭਰਿਆ ਕਿ ਪਹਿਲਾਂ ਤਾਂ ਉਹਨਾਂ ਨੇ ਘਟਨਾ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ, ਉਹਦੇ ਪਰ ਸਹੀ ਕਾਰਵਾਈ ਨਹੀਂ ਕੀਤੀ। ਫੇਰ ਕਹਿੰਦੇ ਜਿਹੜੇ ਉਸ ਸੰਘਰਸ਼ ਸ਼ਾਮਲ ਹੋ ਰਹੇ ਸੀ ਉਹਨਾਂ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ। ਮਮਤਾ ਬੈਨਰਜੀ ਸਰਕਾਰ ਤੇ ਵੀ ਦੋਸ਼ ਲੱਗਦੇ ਨੇ। ਇਹ ਸਾਰੇ ਦੋਸ਼ਾਂ ਨੂੰ ਪੁਖਤਾ ਉਸ ਸਮੇਂ ਮਤਲਬ ਬਲ ਮਿਲਿਆ ਜਦੋਂ ਇਹ ਪਤਾ ਲੱਗਾ ਕਿ ਉਹ ਬੱਚੀ, ਉਹ ਟ੍ਰੇਨੀ ਡਾਕਟਰ ਰੋਜ਼ ਡਾਇਰੀ ਲਿਖਦੀ ਸੀ ਪ੍ਰਵੀਨ ਜੀ, ਤੇ ਉਹਦੀ ਡਾਇਰੀ ਦੇ ਆਖਰੀ ਪੰਨੇ ਗਾਇਬ ਹੋ ਗਏ। ਤੇ ਹੁਣ ਪੁਲਿਸ ਪ੍ਰਸ਼ਾਸਨ ਸਰਕਾਰ ਕਹਿੰਦੀ ਹੈ ਕਿ ਨਹੀਂ ਜੀ ਇਹੋ ਜਿਹਾ ਕੁਛ ਨਹੀਂ, ਅਸੀਂ ਕਿਸੇ ਨੇ ਪੰਨੇ ਥੋੜਾ ਛੇੜਿਆ, ਕੁਛ ਨਹੀਂ ਕੀਤਾ ਜੀ। ਪਰ ਉਹਦੇ ਪਿਤਾ ਕਹਿੰਦੇ ਕਿ ਮੈਂ ਸੀਬੀਆਈ ਨੂੰ ਸਬੂਤ ਦੇ ਦਿੱਤਾ ਕਿ ਇਹ ਸਬੱਬੀ ਸੀ ਜਾਂ ਉਸ ਟ੍ਰੇਨੀ ਡਾਕਟਰ ਨੂੰ ਜਾਣਕਾਰੀ ਸੀ, ਉਹਨੇ ਆਖਰੀ ਪੰਨਾ ਮੈਨੂੰ ਭੇਜਤਾ ਸੀ। ਬੇਸ਼ੱਕ ਕਈ ਪੰਨੇ ਗਾਇਬ ਨੇ ਡਾਇਰੀ ਚੋਂ ਪਿਛਲੇ ਕੁਝ ਦਿਨਾਂ ਦੇ,
ਪਰ ਕਹਿੰਦੇ ਕਿ ਜਿਹੜਾ ਆਖਰੀ ਪੰਨਾ ਸੀ ਉਹ ਪਿਤਾ ਨੂੰ ਉਹਨੇ ਸਕਰੀਨਸ਼ਾਟ ਜਾਂ ਉਹਦੀ ਫੋਟੋ ਖਿੱਚ ਕੇ ਭੇਜਤਾ ਸੀ। ਉਹ ਪਿਤਾ ਕਹਿੰਦੇ ਕਿ ਉਸ ਬੱਚੀ ਦੇ ਕਿ ਮੈਂ ਹੁਣ ਸੀਬੀਆਈ ਨੂੰ ਸਬੂਤ ਵਜੋਂ ਸੌਂਪਤਾ। ਸੋ ਇਸ ਪਹਿਲੂ ਨੇ ਵੀ ਸਵਾਲ ਖੜਾ ਕਰ ਦਿੱਤਾ। ਤੁਸੀਂ ਇਹ ਦੇਖੋ ਕਿ ਉਸ ਬੱਚੀ ਦੀ ਜਿਹੜੀ ਪੋਸਟਮਾਰਟਮ ਰਿਪੋਰਟ ਆਈ ਹੈ ਉਹਦੇ ਵਿੱਚ ਉਹਦੇ ਸਿਰ ਦੇ ਉੱਤੇ, ਉਹਦੀਆਂ ਗੱਲਾਂ ਦੇ ਉੱਤੇ, ਉਹਦੇ ਮਤਲਬ ਜਵਾੜੇ ਦੇ ਉੱਤੇ, ਨੱਕ ਦੇ ਉੱਤੇ, ਮੂੰਹ ਦੇ ਉੱਤੇ, ਬੁੱਲਾਂ ਦੇ ਉੱਤੇ, ਮੋਢਿਆਂ ਦੇ ਉੱਤੇ, ਗੋਡਿਆਂ ਦੇ ਉੱਤੇ, ਮਤਲਬ ਤੇ ਪ੍ਰਾਈਵੇਟ ਅੰਗਾਂ ਦੇ ਉੱਤੇ, ਮਤਲਬ ਹਰ ਥਾਂ ਉਹਦੇ ਤੇ ਵਹਿਸ਼ੀਪਣੇ ਤਰੀਕੇ ਨਾਲ ਜ਼ਖਮ ਨੇ, ਵਹਿਸ਼ੀਪਣੇ ਤਰੀਕੇ ਨਾਲ ਉਹਦਾ ਮਤਲਬ ਨਸ਼ਰ ਕੀਤਾ ਗਿਆ ਉਹਨੂੰ ਸਾਰਾ ਕੁਛ। ਸੋ ਇਹ ਸਾਰੀਆਂ ਜਿਹੜੀਆਂ ਸੱਟਾਂ ਨੇ ਇਹ ਇਸ਼ਾਰਾ ਕਰਦੀਆਂ ਨੇ ਕਿ ਇਹ ਬੜੀ ਘਟੀਆ ਮਾਨਸਿਕਤਾ ਚੋਂ। ਸੋ ਇਸ ਲਈ ਕੀ ਇਹ ਹੁਣ ਸੈਕਸ ਐਕਟ ਦਾ ਮਸਲਾ ਸੀ ਕਿ ਡਰੱਗ ਐਕਟ ਦਾ ਮਸਲਾ ਸੀ ਜਾਂ ਮਨੁੱਖੀ ਅੰਗ ਤਸਕਰੀ ਦਾ ਮਸਲਾ ਸੀ ਜਿਹੜਾ ਉਹਨੇ ਉਜਾਗਰ ਕਰ ਦੇਣਾ ਸੀ ਉਸ ਦੇ ਡਰ ਚੋਂ। ਤੇ ਪ੍ਰਿੰਸੀਪਲ ਜਿਹੜਾ ਹੁਣ ਸਵਾਲਾਂ ਦੇ ਘੇਰੇ 'ਚ ਹੈ ਉਹ ਮਤਲਬ ਅਸਤੀਫਾ ਦੇ ਕੇ ਭੱਜ ਗਿਆ। ਠੀਕ ਹੈ ਜੀ। ਤੇ ਹੁਣ ਸੀਬੀਆਈ ਉਹ ਤੋਂ ਮਤਲਬ ਘੰਟਿਆਂ ਬੱਧੀ ਪੁੱਛਗਿੱਛ ਕਰ ਰਹੀ ਆ। ਪਰ ਕਹਿੰਦੇ 6-7 ਸਵਾਲ ਅਜਿਹੇ ਨੇ ਜਿਹਦੇ ਜਵਾਬ ਉਹ ਦੇ ਨਹੀਂ ਰਿਹਾ ਜਾਂ ਦੇਣੋਂ ਭੱਜ ਰਿਹਾ। ਜਿਨ੍ਹਾਂ ਦੇ ਵਿੱਚ ਅਹਿਮ ਸਵਾਲ ਹੈ ਕਿ ਵੀ ਤੁਸੀਂ ਉਹਨੂੰ ਜਲਦੀ ਹੀ ਸੁਸਾਈਡ ਦਿਖਾਉਣ ਦੀ ਕਾਹਲ ਕਿਉਂ ਕੀਤੀ ਉਸ ਘਟਨਾ ਨੂੰ, ਤੁਸੀਂ ਸੁਸਾਈਡ ਦਾ ਦਾਅਵਾ ਕਿਵੇਂ ਕਰ ਲਿਆ। ਫਿਰ ਉਹਦੇ ਵਿੱਚ ਸਵਾਲ ਹੈ ਕਿ ਤੁਸੀਂ ਖੁਦ ਡਾਕਟਰ ਹੋ ਤੇ ਡਾਕਟਰ ਹੋਣ ਦੇ ਨਾਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜਿਹੜੀ ਕ੍ਰਾਈਮ ਸੀਨ ਆ ਉਹਨੂੰ ਸੁਰੱਖਿਅਤ ਰੱਖਣਾ ਹੁੰਦਾ। ਤੁਸੀਂ ਉਹਦੇ ਨਾਲ ਛੇੜਖਾਨੀ ਕਿਵੇਂ ਹੋਣ ਦਿੱਤੀ। ਫਿਰ ਇਹਦੇ ਵਿੱਚ ਸਵਾਲ ਹੈ ਕਿ ਜਦੋਂ ਕ੍ਰਾਈਮ ਸੀਨ ਦੇ ਸਬੂਤਾਂ ਨਾਲ ਛੇੜਛਾੜ ਹੋ ਰਹੀ ਸੀ ਜਾਂਚ ਪੂਰੀ ਹੋਣ ਤੋਂ ਪਹਿਲਾਂ ਤੁਸੀਂ ਸੁਰੱਖਿਅਤ ਰੱਖਣ ਲਈ ਕੀ ਰੋਲ ਨਿਭਾਇਆ। ਕੋਈ ਜਵਾਬ ਨਹੀਂ ਉਹਦੇ ਕੋਲ। ਫਿਰ ਉਹਨੂੰ ਸਵਾਲ ਆਇਆ ਕਿ ਪੀੜਤ ਪਰਿਵਾਰ ਨੂੰ ਗਲਤ ਜਾਣਕਾਰੀ ਕਿਉਂ ਦਿੱਤੀ ਗਈ। ਬਿਲਕੁਲ ਸਹੀ ਹੈ ਜੀ। ਤੇ ਸਮਾਂ ਰਹਿੰਦੇ ਕਿਉਂ ਨਹੀਂ ਇਤਲਾਹ ਕੀਤੀ, ਇਤਲਾਹ ਦੇਣ 'ਚ ਵੀ ਦੇਰੀ ਕਿਉਂ ਕੀਤੀ। ਤੇ ਇਤਲਾਹ ਮਿਲਣ ਤੋਂ ਬਾਅਦ ਜਦੋਂ ਉਹਦੇ ਮਾਪੇ ਆ ਗਏ ਤਾਂ ਉਹਨਾਂ ਨੂੰ ਡੈੱਡ ਬੋਡੀ ਦੇ ਨੇੜੇ ਜਾਣ ਲਈ ਵੀ ਘੰਟਿਆਂ ਬੱਧੀ ਇੰਤਜ਼ਾਰ ਕਿਉਂ ਕਰਾਇਆ। ਇਹ ਸਾਰੇ ਸਵਾਲਾਂ ਦੇ ਵਿਚਾਲੇ ਸੰਦੀਪ ਘੋਸ਼ ਜਿਹੜਾ ਸਾਬਕਾ ਪ੍ਰਿੰਸੀਪਲ ਹੈ ਉਹਨੂੰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਵੀ ਤੂੰ ਤੁਰੰਤ ਘਟਨਾ ਤੋਂ ਬਾਅਦ ਅਸਤੀਫਾ ਦੇ ਕੇ ਕਿਉਂ ਭੱਜਿਆ। ਤੇ ਪ੍ਰਵੀਨ ਜੀ, ਪ੍ਰਿੰਸੀਪਲ ਘੋਸ਼ ਨੇ 1 ਹਫ਼ਤੇ ਪਹਿਲਾਂ ਹੀ ਸਾਰੀ ਕਾਲ ਡਿਟੇਲ ਡਿਲੀਟ ਕਰਤੀ ਸੀ ਆਪਣੇ ਫੋਨ 'ਚ ਜੀ। ਘਟਨਾ ਤੋਂ 1 ਹਫ਼ਤਾ ਪਹਿਲਾਂ ਹੀ ਸਾਰਾ ਕੁਝ ਡਿਲੀਟ ਕਰਨਾ ਕਿਸੇ ਗਿਣੀ-ਮਿੱਥੀ ਸਾਜ਼ਿਸ਼ ਵਾਲਾ ਪਤਾ ਸੀ ਕਿ ਹਾਂ ਇਹ ਘਟਨਾ ਅੰਜਾਮ ਦਿੱਤੀ ਜਾਣੀ ਹੈ। ਕੀ ਹੋਣਾ ਕਿ ਉਹਦੇ ਵਿੱਚ ਇਸ ਘਟਨਾ ਨੂੰ ਲੈ ਕੇ ਘੜੀ ਗਈ ਵਿਉਂਤ ਦੀ ਕੋਈ ਜਾਣਕਾਰੀ ਸੀ ਕੀ ਸੀ। ਹੁਣ ਉਹਨੂੰ ਸਾਰੇ ਨੂੰ ਦੁਬਾਰਾ ਹਾਸਲ ਕਰਨ ਲਈ ਸੀਬੀਆਈ ਨੇ ਤਕਨੀਕੀ ਮਾਹਿਰਾਂ ਨੂੰ ਲਾਇਆ। ਸੋ ਇਹ ਘਟਨਾ ਸਾਰੀ ਕਿਤੇ ਨਾ ਕਿਤੇ ਸੰਕੇਤ ਕਰਦੀ ਹੈ ਕਿ ਇਕੱਲਾ ਛੇੜਖਾਨੀ ਦਾ, ਬਲਾਤਕਾਰ ਦਾ, ਕਤਲ ਦਾ ਮਾਮਲਾ ਨਹੀਂ ਹੈ। ਇਹਦੇ ਪਿੱਛੇ ਖਾਸੀਆਂ ਗੁੱਥੀਆਂ ਨੇ ਉਹ ਸੁਲਝ ਸਕਦੀਆਂ ਨੇ ਤੇ ਮਾਣਯੋਗ ਸੁਪਰੀਮ ਕੋਰਟ ਤੋਂ ਵੀ ਕਾਫੀ ਆਸ ਹੈ। ਸ਼ਰਮਾ ਜੀ, ਜਦੋਂ ਤੁਸੀਂ ਗੱਲ ਕਰ ਰਹੇ ਸੀ ਨਾ, ਜਦੋਂ ਤੁਸੀਂ ਪੂਰੀ ਤਫਸੀਲ ਦੇ ਰਹੇ ਸੀ ਇਸ ਘਟਨਾ ਦੇ ਵੱਖ-ਵੱਖ ਪਹਿਲੂਆਂ ਬਾਰੇ, ਤਾਂ ਮੈਂ ਸੋਚ ਰਿਹਾ ਸੀ ਕਿੰਨਾ ਡਰਾਵਣਾ ਹੈ ਸਾਡਾ ਸਮਾਜ, ਕਿੰਨਾ ਭਿਆਨਕ ਹੈ। ਹਸਪਤਾਲ ਨੂੰ ਬੰਦਾ ਭੱਜਦਾ ਕਿ ਮੇਰੀ ਜਾਨ ਬਚੂਗੀ, ਆਪਦੇ ਜੀਆਂ ਨੂੰ ਲੈ ਕੇ ਜਾਂਦਾ। ਫੱਟੜ ਲੋਕ ਜਾਂਦੇ ਨੇ ਹਾਦਸਿਆਂ ਦੇ ਵਿੱਚ, ਬਿਮਾਰੀਆਂ ਤੋਂ ਗ੍ਰਸਤ ਲੋਕ ਜਾਂਦੇ ਨੇ ਕਿ ਸਾਡੀ ਜਾਨ ਬਚੂਗੀ, ਅਸੀਂ ਉੱਥੇ ਆਪਣੇ ਆਪ ਨੂੰ ਮਹਿਫੂਜ਼ ਮਹਿਸੂਸ ਕਰਦੇ ਹਾਂ ਕਿ ਸੁਰੱਖਿਅਤ ਹੈ। ਪਰ ਇੱਕ ਬੰਦਾ ਜਿਹੜਾ ਸਿਸਟਮ ਨੂੰ ਉਸ, ਜਿਵੇਂ ਤੁਸੀਂ ਕਿਹਾ, ਘਟੀਆ ਮਾਨਸਿਕਤਾ ਵਾਲੀ, ਉਹਨੂੰ ਐਕਸਪੋਜ਼ ਕਰਨਾ ਚਾਹੁੰਦਾ ਤੇ ਇਹ ਬੇਕਿਰਕ ਬੇਰਹਿਮ ਇੰਨਾ ਕਿ ਉਸ ਬੰਦੇ ਨੂੰ ਹੀ ਖਾ ਜਾਂਦਾ। ਉਹਦੀ ਇਕੱਲੀ ਜਾਨ ਨਹੀਂ ਲੈਂਦਾ, ਉਹਦੀ ਆਬਰੂ ਨਾਲ ਵੀ ਖਿਲਵਾੜ ਕੀਤਾ ਜਾਂਦਾ ਹੈ। ਇਸ ਤੋਂ ਭਿਆਨਕ ਕੀ ਹੋ ਸਕਦਾ ਹੈ। ਅਸੀਂ ਜਦੋਂ ਕਈ ਹੋਰ ਬੱਚਿਆਂ ਨੂੰ ਧਮਕੀਆਂ ਮਿਲ ਰਹੀਆਂ, ਜਿਹੜੇ ਬੱਚੇ ਧਰਨਿਆਂ ਤੇ ਆ ਰਹੇ ਨੇ, ਉਸਦੇ ਇਨਸਾਫ ਲਈ ਆ ਰਹੇ ਨੇ, ਕਹਿੰਦੇ ਉਹਨਾਂ ਨੂੰ ਧਮਕੀਆਂ ਮਿਲ ਰਹੀਆਂ ਕਿ ਤੁਹਾਡੇ ਨਾਲ ਉਹਦੇ ਨਾਲ ਵੀ ਮਾੜਾ ਹਸ਼ਰ ਕਰਾਂਗੇ। ਇਹਦਾ ਮਤਲਬ ਉਹ ਕਿੰਨੇ ਤਾਕਤਵਰ ਨੇ ਕਿ ਉਹ ਇਸ ਸਾਰੀ ਘਟਨਾ ਦੇ ਬਾਵਜੂਦ ਵੀ ਖੌਫਜ਼ਦਾ ਨਹੀਂ ਹੈਗੇ, ਉਹਨਾਂ ਨੂੰ ਕੋਈ ਅਫਸੋਸ ਨਹੀਂ ਹੈਗਾ। ਬਿਲਕੁਲ। ਤੇ ਫਿਰ ਸਰਕਾਰਾਂ ਕਾਹਦੇ ਲਈ। ਕਈ ਵਾਰੀ ਨਾ ਆਪਾਂ ਸ਼ਰਮਾ ਜੀ, ਸਰਕਾਰਾਂ ਵੀ, ਸਿਆਸਤਦਾਨ ਵੀ, ਪੋਲੀਟੀਸ਼ੀਅਨ ਵੀ ਕਈ ਮਾਮਲਿਆਂ ਨੂੰ ਹਲਕੇ 'ਚ ਲੈ ਜਾਂਦੇ ਆ, ਪਰ ਇਹਨਾਂ ਮਾਮਲਿਆਂ ਕਰਕੇ ਸਰਕਾਰਾਂ ਡਿੱਗੀਆਂ। ਨਿਰਭਇਆ ਤੋਂ ਬਾਅਦ ਜਦੋਂ ਉਹ ਹੋਇਆ ਸੀ, ਦੁਨੀਆ ਦੇ ਵਿੱਚ ਇੰਨਾ ਗੁੱਸਾ ਸੀਗਾ ਇਹ ਸਿਸਟਮ ਪ੍ਰਤੀ, ਸਰਕਾਰ ਪ੍ਰਤੀ, ਕਿ ਲੋਕਾਂ ਨੂੰ ਲੱਗਿਆ ਕਿ ਹੁਣ ਇਹਨਾਂ ਤੋਂ ਨਿਜਾਤ ਪਾ ਲੈਣੀ ਚਾਹੀਦੀ ਹੈ। ਇਸ ਤਰ੍ਹਾਂ ਦੇ ਹੋਰ ਬਥੇਰੇ ਕਾਂਡ ਨੇ। ਤੁਸੀਂ ਦੇਖੋ, ਤੁਹਾਨੂੰ ਯਾਦ ਹੋਣਾ ਕੁਲਦੀਪ ਸਿੰਘ ਵਾਲਾ ਮਾਮਲਾ, ਉਹ ਬੰਦੇ ਦੀ ਪੋਲਿਟਿਕਸ ਖਤਮ ਹੋ ਗਈ ਹੈ ਉਸ ਇੱਕ ਕਾਂਡ ਕਰਕੇ। ਆ ਪ੍ਰਜਵਲ ਰਵੰਨਾ ਦੀਆਂ ਆਪਾਂ ਕਿੰਨੀਆਂ ਖਬਰਾਂ ਤੁਸੀਂ ਸਾਨੂੰ ਜਾਣਕਾਰੀਆਂ ਦਿੰਦੇ ਰਹੇ ਆ। ਔਰ ਉਹਦਾ ਉਹਦਾ ਦਾਦਾ ਪ੍ਰਧਾਨ ਮੰਤਰੀ ਤੱਕ ਰਿਹਾ ਤੇ ਅੱਜ ਉਹ ਤਹਿਸ ਨਹਿਸ ਹੋ ਗਿਆ ਸਾਰਾ ਕੁਝ ਉਹਨਾਂ ਦਾ ਸਿਆਸੀ ਜਿਹੜਾ ਕਿਲਾ ਬਣਾਇਆ ਸੀਗਾ। ਸੋ ਘਟਨਾਵਾਂ ਛੋਟੀਆਂ ਨਹੀਂ ਹੁੰਦੀਆਂ, ਇਹਨਾਂ ਦਾ ਅਸਰ ਵੀ ਬਹੁਤ ਵੱਡਾ ਹੁੰਦਾ। ਪਰ ਇਹ ਹੰਕਾਰ 'ਚ ਗ੍ਰਸੇ ਸਾਡੇ ਸਿਆਸਤਦਾਨ ਇਹਨਾਂ ਚੀਜ਼ਾਂ ਨੂੰ ਸਮਝਣ ਤੋਂ ਅਸਮਰਥ ਨੇ ਜੀ। ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਇਸੇ ਤਰ੍ਹਾਂ ਦੀ ਇੱਕ ਹੋਰ ਖਬਰ ਦੇ ਬਾਰੇ, ਔਰ ਉਹ ਵੀ ਖਬਰ ਕਿਸੇ ਭਿਆਨਕਤਾ ਤੋਂ ਘੱਟ ਨਹੀਂ ਹੈ। ਭਾਰਤ ਦੇ ਵਿੱਚ ਕਹਿੰਦੇ ਹਰ ਰੋਜ਼ 1200 ਤੋਂ ਵੱਧ ਔਰਤਾਂ ਅਜਿਹੀਆਂ ਨੇ ਜਿਨ੍ਹਾਂ ਦਾ ਜੁਰਮ ਦੇ ਨਾਲ ਸਾਹਮਣਾ ਹੁੰਦਾ।
ਰਵੀ ਜੀ, ਇਹ ਇਸੇ ਘਟਨਾ ਤੋਂ ਬਾਅਦ ਇਹ ਸਵਾਲ ਪੈਦਾ ਹੋਇਆ ਕਿ ਅਸੀਂ ਇੱਕ ਪਾਸੇ ਔਰਤ ਨੂੰ ਭਾਰਤ 'ਚ ਮਤਲਬ ਵੱਖ-ਵੱਖ ਧਰਮਾਂ ਦੇ ਹਵਾਲਿਆਂ ਜੇ ਆਪਾਂ ਦੇਖੀਏ ਕੰਜਕ ਦੇ ਰੂਪ 'ਚ ਪੂਜਦੇ ਹਾਂ, ਦੇਵੀ ਦੇ ਰੂਪ 'ਚ ਪੂਜਦੇ ਹਾਂ, ਮਾਂ ਦਾ ਦਰਜਾ ਹੈ ਉਹਨੂੰ, ਹੈ ਨਾ, ਤੇ ਫਿਰ ਉਹਨੂੰ ਰੱਬ ਦਾ ਦਰਜਾ, ਮਤਲਬ ਔਰਤ ਨੂੰ ਧਰਤੀ ਮਾਂ ਦੇ ਬਰਾਬਰ ਅਸੀਂ ਉਹਦੀ। ਸੋ ਸਾਰੇ ਐਂਗਲਾਂ ਤੋਂ ਔਰਤ ਨੂੰ ਰੁਤਬਾ ਅਸੀਂ ਐਡਾ ਬੜਾ ਦਿੰਦੇ ਹਾਂ, ਪਰ ਜਦੋਂ ਅਜਿਹੇ ਕਰਮ ਕਰਨ ਤੇ ਆਉਂਦੇ ਫਿਰ ਅਸੀਂ ਜਰਾ ਵੀ ਨਹੀਂ ਦੇਖਦੇ, ਕਿਰਕ ਵੀ ਨਹੀਂ ਕਰਦੇ ਸਾਨੂੰ। ਸੋ ਇਸੇ ਚੋਂ ਇਹ ਸਵਾਲ ਪੈਦਾ ਹੋਇਆ ਕਿ ਇਹ ਇੱਕ ਵਰਤਾਰਾ ਨਹੀਂ ਹੈ, ਇਹ ਤਾਂ ਪਲ ਪਲ ਦਾ ਵਰਤਾਰਾ ਹੈ। ਜੀ ਜੀ, ਪੂਰੇ ਭਾਰਤ ਦੇ ਵਿੱਚ ਹਰ ਇੱਕ ਘੰਟੇ 'ਚ 51 ਤੋਂ ਵੱਧ ਔਰਤਾਂ ਅਪਰਾਧਕ ਘਟਨਾਵਾਂ ਦਾ ਸ਼ਿਕਾਰ ਹੁੰਦੀਆਂ। ਮਤਲਬ ਲਗਭਗ 1 ਮਿੰਟ 'ਚ ਇੱਕ ਔਰਤ ਨਾਲ ਅਜਿਹੀ ਘਟਨਾ ਵਾਪਰ ਰਹੀ, ਜੇ 51 ਹੋ ਰਹੀਆਂ 60 ਮਿੰਟਾਂ ਦੇ ਵਿੱਚ। 60 ਮਿੰਟ ਦੇ ਵਿੱਚ, ਬਿਲਕੁਲ ਸਹੀ ਹੈ। ਤਾਂ ਲਗਭਗ 1 ਮਿੰਟ ਦੇ ਵਿੱਚ ਇੱਕ ਔਰਤ ਅਪਰਾਧਕ ਘਟਨਾ ਦਾ ਸ਼ਿਕਾਰ ਹੋ ਰਹੀ ਹੈ। ਔਰ ਪੂਰੇ ਦਿਨ ਦੇ ਵਿੱਚ ਇਹ ਔਸਤ ਦੱਸਦੇ ਨੇ ਕਿ 1220 ਤੋਂ ਵੱਧ ਹੈ। ਅੱਛਾ, 1220 ਤੋਂ ਵੱਧ ਔਰਤਾਂ ਇੱਕ ਦਿਨ ਦੇ ਵਿੱਚ ਅਪਰਾਧਕ ਘਟਨਾਵਾਂ ਦਾ ਸ਼ਿਕਾਰ ਹੁੰਦੀਆਂ ਨੇ। ਪਿਛਲੇ 5 ਸਾਲ 2022-23 ਤੱਕ ਦੇ ਜੇ ਅੰਕੜੇ ਦੇ ਝਾਤ ਮਾਰੀਏ ਤਾਂ 2017 ਦੇ ਵਿੱਚ ਅਜਿਹੇ ਅਪਰਾਧਕ ਮਾਮਲਿਆਂ ਦੀ ਔਰਤਾਂ ਦੇ ਖਿਲਾਫ, ਜਿਨ੍ਹਾਂ 'ਚ ਬਲਾਤਕਾਰ ਦੀਆਂ ਘਟਨਾ ਵੀ ਹੈ, ਸਰੀਰਕ ਸ਼ੋਸ਼ਣ ਵੀ ਹੈ, ਅਗਵਾ ਕਰਨਾ ਵੀ ਹੈ, ਕੁੱਟਮਾਰ ਵੀ ਹੈ, ਮਾਨਸਿਕ ਤੇ ਮਤਲਬ ਸਰੀਰਕ ਉਹਨਾਂ ਨੂੰ ਤਾੜਨਾ ਵੀ ਹੈ, ਉਹਨਾਂ ਨੂੰ ਪਰੇਸ਼ਾਨ ਕਰਨਾ ਵੀ ਹੈ, ਉਹ ਸਾਰੀਆਂ ਘਟਨਾਵਾਂ ਜੇ ਮੈਂ ਦੇਖਾਂ ਤਾਂ 2017 ਦੇ ਵਿੱਚ ਔਰਤਾਂ ਦੇ ਖਿਲਾਫ 3,60,000 ਦੇ ਕਰੀਬ ਅਜਿਹੇ ਅਪਰਾਧਕ ਮਾਮਲੇ ਸਾਹਮਣੇ ਆਏ ਨੇ, ਤੇ 2018 'ਚ ਗਿਣਤੀ ਵੱਧ ਕੇ 3,70,000 ਤੋਂ ਉੱਪਰ ਚਲੀ ਗਈ, ਤੇ 2019 'ਚ ਗਿਣਤੀ 4 ਲੱਖ ਦੇ ਪਾਰ ਚਲੀ ਗਈ। 2020 'ਚ ਵੀ ਇਹ 4 ਲੱਖ ਦੇ ਗੇੜ 'ਚ ਰਹੀ। 2021 'ਚ 4,20,000 ਤੋਂ ਉੱਪਰ ਗਈ, ਤੇ 22 ਤੱਕ ਆਉਂਦਿਆਂ 4.5 ਲੱਖ ਨੂੰ ਜਾ ਪੜੀ। 4,45,000 ਤੋਂ ਵੱਧ ਦੇ ਮਾਮਲੇ 2022 ਤੱਕ ਦੇ ਨੇ ਔਰਤਾਂ ਦੇ ਖਿਲਾਫ 1 ਸਾਲ 'ਚ। ਇਸੇ ਚੋਂ ਇਹ ਫਿਰ ਔਸਤ ਨਿਕਲੀ ਕਿ ਇੱਕ ਦਿਨ 'ਚ 1220 ਹੈ, 1 ਘੰਟੇ 'ਚ 51 ਦੇ ਗੇੜ 'ਚ ਹੈ। ਪਰ ਜਦੋਂ ਅਸੀਂ ਇਹ ਕੱਢ ਰਹੇ ਸੀਗੇ ਕਿ ਹਾਂ ਵੀ ਇੱਕ ਦਿਨ 'ਚ 51 ਔਰਤਾਂ, ਮਤਲਬ 1 ਘੰਟੇ 'ਚ 51 ਔਰਤਾਂ ਸ਼ਿਕਾਰ ਹੁੰਦੀਆਂ, ਜਾਂ 1 ਮਿੰਟ 'ਚ 1 ਹੁੰਦੀ ਹੈ, ਜਾਂ ਇੱਕ ਦਿਨ 'ਚ 1220 ਹੈ, ਤਾਂ ਇਹਦੇ ਨਾਲੋਂ ਵੀ ਜ਼ਿਆਦਾ ਪੀੜਦਾਇਕ ਤੱਥ ਇਹ ਸੀਗੇ ਕਿ 1/3 ਇਹਨਾਂ ਦੇ ਵਿੱਚੋਂ, ਚਾਹੇ ਉਹ ਸਾਲ ਦੀਆਂ 4.5 ਲੱਖ ਹੋਣ, ਚਾਹੇ ਇੱਕ ਦਿਨ ਦੀਆਂ 1220 ਹੋਣ, ਚਾਹੇ 1 ਘੰਟੇ ਦੀਆਂ 51 ਹੋਣ, ਇਹਨਾਂ ਚੋਂ 1/3 ਔਰਤਾਂ ਆਪਣਿਆਂ ਵੱਲੋਂ ਅਪਰਾਧ ਦਾ ਸ਼ਿਕਾਰ ਹੁੰਦੀਆਂ। ਉਹ ਤੁਹਾਡੇ ਰਿਸ਼ਤੇਦਾਰ ਹੋ ਸਕਦੇ ਆ, ਉਹ ਤੁਹਾਡੇ ਜਾਣ ਪਛਾਣ ਵਾਲੇ ਹੋ ਸਕਦੇ ਆ, ਉਹ ਤੁਹਾਡੇ ਭਰੋਸੇ ਲਾਇਕ ਹੋ ਸਕਦੇ ਆ, ਤੇ ਜਦੋਂ ਭਰੋਸਾ ਟੁੱਟਦਾ ਤਾਂ ਔਰਤ ਫਿਰ ਦੋਵੇਂ ਪਾਸੇ ਟੁੱਟਦੀ ਹੈ। ਬਿਲਕੁਲ ਜੀ, ਬਿਲਕੁਲ। ਸੋ ਇਸ ਲਈ ਆਹ ਇੱਕ ਵੱਡਾ ਖਤਰਨਾਕ ਪਹਿਲੂ ਹੈ ਕਿ ਮਤਲਬ ਉਹਦੇ ਨਾਲ ਛੇੜਖਾਨੀ ਵਾਲੀਆਂ, ਸਰੀਰਕ ਸ਼ੋਸ਼ਣ ਵਾਲੀਆਂ, ਮਤਲਬ ਉਹ ਆਮ ਅਸੀਂ ਸਟੱਡੀ 'ਚ ਵੀ ਪੜ੍ਹਦੇ ਹਾਂ ਕਿ ਜ਼ਿਆਦਾਤਰ ਬੱਚੀਆਂ ਆਪਣਿਆਂ ਵੱਲੋਂ ਹੀ ਪਹਿਲਾਂ ਸ਼ਿਕਾਰ ਹੁੰਦੀਆਂ ਨੇ। ਸੋ ਇਹ ਉਸ ਤੱਥ ਵੱਲ ਵੀ ਇਸ਼ਾਰਾ ਕਰਦਾ। ਪਰ ਪ੍ਰਵੀਨ ਜੀ, ਇਹਦੇ ਨਾਲੋਂ ਵੀ ਖਤਰਨਾਕ ਪਹਿਲੂ ਇਹ ਹੈ ਕਿ ਇਹ ਸਾਰੇ ਅੰਕੜੇ ਜਿਹੜੇ ਅਸੀਂ ਬਾਚੇ ਨੇ, ਇਹ ਉਹ ਨੇ ਜਿਹੜੇ ਕਾਨੂੰਨੀ ਪ੍ਰਕਿਰਿਆ 'ਚ ਸਾਹਮਣੇ ਆ ਗਏ, ਜਿਹੜੇ ਅਦਾਲਤੀ ਜਾਂ ਥਾਣਾ ਕਚਹਿਰੀ FIR ਦੇ ਰੂਪ ਸਾਹਮਣੇ ਆ ਗਏ। ਇਹ ਤੋਂ ਬਿਨਾਂ ਕਿੰਨੇ ਮਾਮਲੇ ਨੇ ਜਿਹੜੇ ਘਰਾਂ ਦੀਆਂ 4 ਦੀਵਾਰੀਆਂ ਅੰਦਰ ਦੱਬ ਦਿੱਤੇ ਜਾਂਦੇ ਨੇ, ਕਿੰਨੇ ਮਾਮਲੇ ਨੇ ਜਿਹੜੇ ਰਿਸ਼ਤੇਦਾਰਾਂ ਦੀਆਂ ਮੀਟਿੰਗਾਂ 'ਚ ਨਿਬੇੜ ਦਿੱਤੇ ਜਾਂਦੇ ਨੇ, ਕਿੰਨੇ ਅਜਿਹੇ ਔਰਤਾਂ ਖਿਲਾਫ ਹੁੰਦੇ ਜ਼ੁਲਮ ਨੇ ਜਿਹੜੇ ਪਿੰਡ ਦੀ ਕਚਹਿਰੀ 'ਚ, ਪਿੰਡ ਦੀ ਪੰਚਾਇਤ 'ਚ, ਪਿੰਡ ਦੀ ਸੱਥ 'ਚ, ਇਹਨਾਂ 4 ਬੰਦਿਆਂ 'ਚ, ਇੱਥੋਂ ਤੱਕ ਕਿ ਥਾਣੇ ਜਾ ਕੇ ਵੀ ਬਾਰੋ-ਬਾਰ ਨਿਬੇੜ ਦਿੱਤੇ ਜਾਂਦੇ। ਬਿਲਕੁਲ ਜੀ, ਬਿਲਕੁਲ। ਸੋ ਇਹ ਇਸ ਲਈ ਉਹ ਇਹਦੇ ਵਿੱਚ ਸ਼ਾਮਲ ਨਹੀਂ, ਉਹਨਾਂ ਦੀ ਗਿਣਤੀ ਇਹਨਾਂ ਨਾਲੋਂ ਕਿਤੇ ਜ਼ਿਆਦਾ ਹੋਏ। ਬਿਲਕੁਲ। ਇੱਕ ਦਿਨ ਸ਼ਰਮਾ ਜੀ, ਤੁਹਾਨੂੰ ਯਾਦ ਹੀ ਹੋਣਾ, ਆਪਾਂ ਗੱਲ ਹੀ ਕਰ ਰਹੇ ਸੀਗੇ ਇਸ ਮਾਮਲੇ ਦੇ ਵਿੱਚ, ਤੇ ਆਪਾਂ ਕਿਹਾ ਸੀਗਾ ਵੀ ਕਾਨੂੰਨ ਦੇ ਰਾਖੇ ਕਈ ਵਾਰੀ ਸਲਾਹ ਦਿੰਦੇ ਨੇ ਕਿ ਭਾਈ ਮਾਮਲਾ ਰਫਾ ਦਫਾ ਕਰ ਲਓ। ਜਿਨ੍ਹਾਂ ਨੇ ਨਿਆਂ ਲੈ ਕੇ ਦੇਣਾ ਉਹ ਸਮਝੌਤਾ ਕਰਨ ਦੀ ਜਾਂ ਸਮਝੌਤੇ 'ਚ ਪੈਣ ਦੀ ਗੱਲ ਕਰਦੇ ਨੇ। ਆਪਾਂ ਉਦੋਂ ਗੱਲ ਕਰਦੇ ਕਿ ਸਮਝੌਤੇ 'ਚ ਹਮੇਸ਼ਾ ਜਿਹੜੀ ਇਨਸਾਫ ਲੈਣ ਵਾਲੀ ਧਿਰ ਆ ਉਹਨੂੰ ਨੁਕਸਾਨ ਹੀ ਹੁੰਦਾ। ਹਾਂਜੀ, ਸਮਝੌਤੇ ਦਾ ਤਾਂ ਮਤਲਬ ਹੀ ਇਹ ਹੈ ਨਾ ਕਿ ਕੁਝ ਚੀਜ਼ਾਂ ਨਾਲ, ਕੁਝ ਜੱਦੋ-ਜਹਿਦ ਨਾਲ, ਸੰਘਰਸ਼ਾਂ ਨਾਲ ਸਮਝੌਤਾ ਕਰ ਲੈਣਾ, ਮਤਲਬ ਪੂਰਨ ਨਿਆਂ ਨਾ ਮਿਲਣਾ, ਸਮਝੌਤੇ ਦੀ ਇੱਕ ਕਸੌਟੀ ਕਹਿ ਸਕਦੇ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ-ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।